सत्ते दा नंबर सेंड करता है तेनू घर देख लिया उन्हें ते तेरे काम दी गल भी कर लिया मैं एयरपोर्ट तो लैण आ जाऊगा थानू ਓਏ ਉਹ ਤਾਂ ਠੀਕ ਹੈ ਘੱਟ ਤੋਂ ਘੱਟ ਮੈਨੂੰ ਇਹ ਤਾਂ ਦੱਸ ਦਿੰਦਾ ਵੀ ਕੁੜੀ ਇੰਨੀ ਸੋਹਣੀ ਹੈ ਮੈਂ ਉਹਦੇ ਨਾਲ ਅਸਲੀ ਵਿਆਹ ਹੀ ਕਰਾ ਲੈਂਦਾ ਨੋਟ ਤਾਂ ਐਂ ਲੈਂਦਾ ਸੀ ਕੱਲੀ ਕੱਲੀ ਤਾਰ ਚੈੱਕ ਕਰਕੇ ਵੀ ਕਿਤੇ ਨਕਲੀ ਨਾ ਦੇ ਦੇ ਆਹ ਦੱਸਣ ਵੇਲੇ ਕਿ ਤੈਨੂੰ ਮੌਤ ਪੈ ਗਈ ਸੀ ਨੋਟਾਂ ਦੇ ਤਾਂ ਥੱਬੇ ਲੈ ਲੈਨੇ ਹੋ ਕੰਮ ਤਾਂ ਢੰਗ ਦਾ ਕਰਦਿਆ ਕਰੋ ओहो ਵੀਰੇ ਕੁੜੀ ਭੇਜ ਰਿਆਂ ਤੁਹਾਡੇ ਨਾਲ ਉਹ ਵੀ ਕੱਲੀ ਇੰਨੀ ਕਿ ਹਿੰਮਤ ਹੁਣ ਬੰਦੇ ਚਾਪ ਚਾਹੀਦੀ ਹੈ ਕਿ ਜਮਾ ਹੀ ਸਰਿਆ ਹੋਇਆ ਇੱਕੋ ਵਾਰ ਚ ਤੁਹਾਡੇ ਵਿਆਹ ਦਾ ਤੇ ਬਾਹਰ ਜਾਣ ਦਾ ਕੰਡਾ ਦੋਨੇ ਹੀ ਕੱਢਤੇ ਹੋਰ ਹੁਣ ਅਸੀਂ ਕੀ ਕਰੀਏ ਕੁੜੀ ਨੇ ਤਾਂ ਜੂਨ ਸੁਧਾਰਨੀ ਆਪਣੀ ਹੁਣ ਨਾ ਫਿਕਰ ਕਰੋ ਉਹ ਕੀ ਨਾ ਅੜੀ ਤੇਰਾ ਤੂੰ ਭੂਆ ਦੇਣੀ ਹੈ ਤੂੰ ਗੱਲ ਸੁਣ ਵੇ ਐਵੇਂ ਬਾਲੀਆਂ ਸਕੀਰੀਆਂ ਜਿਹਾ ਨਾ ਕੱਢੀ ਜਾ ਕੇ ਕੁੜੀ ਨੂੰ ਆਪਦਾ ਘਰ ਲੈ ਕੇ ਦੇ ਦੀ ਫਿਰ ਤੂੰ ਆਪਣੇ ਰਾਹ ਤੇ ਕੁੜੀ ਆਪਣੇ ਰਾਹ ਤੇ ਸੁਣ ਗਿਆ ਚੰਗਾ ਫੁੱਫੜ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਆ ਜਾਤੀ ਏ ਜਿਉਂਦੀ ਰਹਿ ਜਾ ਕੇ ਫੋਨ ਕਰਦੀ ਹਾਂਜੀ ਜ਼ਰੂਰ ਹੈਗਾ ਇਹਦੇ ਪਿਓ ਦਾ ਨੰਬਰ ਜੇ 3-5 ਕਰੇ ਤਾਂ ਉਹ ਨਹੀਂ ਮਾਤਾ ਜੀ ਤੁਸੀਂ ਫਿਕਰ ਨਾ ਕਰੋ ਮੈਂ ਤਾਂ ਬਹੁਤ ਬੀਬਾ ਮੁੰਡਾ ਜੀ ਮੇਰੀ ਤਾਂ ਇੰਨੀ ਸਾਫ਼ ਛਵੀ ਹੈ ਮੈਨੂੰ ਤਾਂ ਕੇਜਰੀਵਾਲ ਦੜਵੇ ਤੋਂ ਟਿਕਟ ਦੇਣ ਨੂੰ ਫਿਰਦਾ ਸੀਗਾ ਜੀ ਉਹ ਤਾਂ ਮੈਂ ਹੀ ਨਹੀਂ ਮੰਨਿਆ ਬਸ ਤੁਰ ਜਾ ਵੱਡਾ ਭਗਵੰਤ ਮਾਨ ਜਾ ਮੇਰੀ ਧੀ ਆਜੋ ਬੈਠੋ ਬਰਾਜ ਧਿਆਨ ਨਾਲ ਉਹ ਆ ਦੁਪੱਟਾ ਆ ਗਿਆ ਸੀ ਵਿੱਚ ਨਾਲੇ ਤਾਂ ਬੁੜੀ ਵੀ ਗੁੱਲੀ ਵਾਂਗੂ ਕੜ ਕੇ ਤਿੱਖੀ ਕਰ ਰੱਖੀ ਚੱਲ ਬਈ ਸਤਿ ਸ਼੍ਰੀ ਅਕਾਲ ਚੰਗਾ ਬਾਏ 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 ਆਜੋ ਲੰਘਿਓ ਘਰ ਤਾਂ ਠੀਕ ਹੈ ਨਾ ਬੁੱਗੀ ਆਪਣਾ ਤੁਹਾਡੇ ਲਈ ਠੀਕ ਆ ਪਰ ਤੁਸੀਂ ਨਾ ਮੇਰੇ ਲਈ ਪੀਜੀ ਦਾ ਪਤਾ ਕਰ ਦਿਓ ਉਹ ਪੀਜੀ ਨੂੰ ਆਪਾਂ ਕਿਹੜਾ ਮਹਾਲੀ ਦਾ ਸਪੇਸ ਆਏ ਆ ਵੀ ਖੰਬੇ ਤੇ ਲੱਗਿਆ ਪੋਸਟਰ ਪੜ੍ਹ ਕੇ ਦੱਸ ਦੂੰਗਾ ਵੀ ਆਹ ਘਰ ਠੀਕ ਹੈ ਨਾਲੇ ਜੇ ਅੱਡ ਰਵਾਂਗੇ ਬੁੱਗੇ ਤਾਂ ਆਪਾਂ ਫੜੇ ਜਾਵਾਂਗੇ ਪੁਲਿਸ ਨੇ ਮਿੰਟ 'ਚ ਰਿਪੋਰਟ ਕਰ ਦੇਣਾ ਆਪਾਂ ਨੂੰ ਪਰ ਇਹ ਜਦੋਂ ਕਹਿੰਦੇ ਏਜੰਟ ਸੀ ਬੜਾ ਕੈਲੀਫੋਰਨੀਆ ਤੋਂ ਆਇਆ ਸੰਗਰੂਰ ਤਾਂ ਕਦੇ ਟੱਪਿਆ ਨਹੀਂ ਉਹਨੂੰ ਕੀ ਪਤਾ ਇਹਨਾਂ ਗੱਲਾਂ ਦਾ ਇੱਥੇ ਤਾਂ ਬਸ ਹੁਣ ਆਪੇ ਆ ਜੀ ਇੱਕ ਦੂਜੇ ਦਾ ਸਹਾਰਾ ਪਰ ਕਰਦੇ ਵੀ ਕਹਿੰਦੇ ਸੀ ਕਿ ਤੁਸੀਂ ਤਾਂ ਜੀ ਦਲੇਰ ਹੋ ਮੈਂ ਤਾਂ ਵਿਚਾਰਾ ਕਦੇ ਘਰ ਦਾ ਗੇਟ ਨਹੀਂ ਟੱਪਿਆ ਜੀ ਇਕੱਲਾ ਤੁਹਾਡੇ ਬਿਨਾ ਮੇਰਾ ਜੀ ਨਹੀਂ ਲੱਗਣਾ ਜੀ ਇਸ ਬਗਾਨੇ ਮੁਲਕ ਦੇ ਵਿੱਚ ਰੁੜ ਜੂਗਾ ਜੀ ਇਕੱਲਾ ਜਵਾਕ ਬਸ ਤੁਸੀਂ ਅੱਡ ਹੋਣ ਵਾਲੀਆਂ ਗੱਲਾਂ ਹੀ ਨਾ ਕਰਿਆ ਕਰੋ ਕੰਮ ਵਾਲੇ ਤੁਹਾਡੇ ਫਰੈਂਡ ਬਣ ਜਾਣਗੇ ਤੁਸੀਂ ਨਾ ਫਿਕਰ ਕਰੋ ਕੁਝ ਨਹੀਂ ਹੁੰਦਾ ਤੁਹਾਨੂੰ ਚਲੋ ਛੱਡੋ ਜੀ ਪਹਿਲਾਂ ਘਰੇ ਗੱਲ ਕਰ ਲਓ ਆਪਣੇ ਮੰਮੀ ਡੈਡੀ ਫਿਕਰ ਕਰ ਰਹੇ ਹੋਣਗੇ ਆਪਣਾ ਓਕੇ ਐਨੇ ਮੈਂ ਤੁਹਾਡੇ ਵਾਸਤੇ ਖਾਣਾ ਲੈ ਕੇ ਆਉਣਾ ਠੀਕ ਆ ਐਡੀ ਛੇਤੀ ਕਿਹੜੀ ਲੱਭਦਾ ਤੈਨੂੰ ਹਵੇਲੀ ਲੱਗਦਾ ਹੱਥ ਚੋਂ ਨਿਕਲੂਗੀ ਜਵਾਕੜੀ ਜੀ ਕੋਈ ਨਾ ਕੋਈ ਤਾਂ ਸਕੀਮ ਲਾਉਣੀ ਪੈਣੀ ਆ ਅਮਰੀਕ ਸਿਆਂ ਐ ਨਹੀਂ ਸਰਨਾ ਲੱਭਣ ਕੀ ਗੱਲ ਹਾਂਜੀ ਹਾਂਜੀ ਮੈਂ ਠੀਕ ਠਾਕ ਪਹੁੰਚ ਗਈ ਆ ਤੁਸੀਂ ਫਿਕਰ ਨਾ ਕਰਿਓ ਮੇਰੀ ਓ ਇੱਕ ਮਿੰਟ ਮੈਂ ਤੁਹਾਨੂੰ ਨਾ ਬਾਅਦ ਵਿੱਚ ਫੋਨ ਕਰਦੀ ਆ ਯੈਸ Hi, ਹੈਲੋ police. Show me your papers. ਪੇਪਰ Are you married? yes yes I'm married Where's your husband? my husband ਫਿਕਰ ਨਾ ਕਰ ਬੁੱਗੀ ਇਟ ਇਜ਼ ਮਾਈ ਵਾਈਫ ਆਈ ਗੋ ਫਾਰ ਦਾ ਫੂਡ ਮਾਈ ਵਿਆਹ ਦਾ ਪਛਾਣ ਪੱਤਰ ਆਧਾਰ ਕਾਰਡ ਆਲਸੋ ਨਵਾਂ ਹੀ ਬਣਾਇਆ ਸੀ ਅਜੇ ਵਹੀ ਲਵ ਇੱਕ ਦੂਜੇ ਨੂੰ ਬਹੁਤ ਸਾਰਾ Okay, I'll check for sure. ਥੈਂਕ ਯੂ ਮਸਾਂ ਅੰਗਰੇਜ਼ੀ ਇਕੱਠੀ ਕਰਕੇ ਭਜਾਇਆ ਚਲੋ ਤੁਸੀਂ ਅੰਦਰ ਚਲੋ ਚਲੋ ਕਰਵਾ ਲਿਆ ਸੀ ਨਾ ਮਿੰਟ 'ਚ ਹੀ ਘੋਗਾ ਚਿੱਤ ਬਾਹਰ ਆਉਣ ਦੇ ਚੱਕਰ ਦੇ ਵਿੱਚ 5-7 ਸਾਲ ਲਈ ਅੰਦਰ ਹੋ ਜਾਣਾ ਸੀ ਕਿਸੇ ਦੀ ਮਾਂ ਦਾ ਕੀ ਜਾਣਾ ਸੀ ਫਸਣਾ ਤਾਂ ਆਪਾਂ ਦੋਵਾਂ ਜੀਆਂ ਨੇ ਸੀ ਨਾ ਮੇਰਾ ਮਤਲਬ ਜੋ ਵੀ ਹੈ ਹਾਂ ਤਾਂ ਆਪਾਂ ਨਵਾਂ ਵਿਆਹ ਜੋੜਾ ਨਾ ਬਿਹੇਵ ਤਾਂ ਆਪਾਂ ਨੂੰ ਉਵੇਂ ਕਰਨਾ ਪਊਗਾ ਮੈਨੂੰ ਕੋਈ ਆਈਡੀਆ ਨਹੀਂ ਸੋ ਸਿੰਪਲ ਮੈਂ ਘਰੇ ਬੈਠ ਕੇ ਦਾਰੂ ਪੀਊਂਗਾ ਤੁਸੀਂ ਲੜਨਾ ਹੈ ਮੈਂ ਕੰਮ ਤੇ ਜਾਊਂਗਾ ਤੁਸੀਂ ਲੜਨਾ ਹੈ ਮੈਂ ਕੰਮ ਤੋਂ ਵਾਪਸ ਘਰੇ ਆਊਂਗਾ ਤਾਂ ਵੀ ਲੜਨਾ ਹੈ ਚਲੋ ਬੰਦੇ ਤਾਂ ਕੰਮ ਬਦਲਦੇ ਰਹਿੰਦੇ ਨੇ ਬੁੱਗੀ ਜਨਾਨੀ ਦਾ ਕੰਮ ਤਾਂ ਇੱਕੋ ਹੀ ਹੁੰਦਾ ਨਾ ਲੜਨਾ ਤੁਸੀਂ ਨਾ ਮੈਨੂੰ ਬੁੱਗੀ ਨਾ ਕਹੋ ਪਲੀਜ਼ ਠੀਕ ਹੈ ਜਾਨ ਨਹੀਂ ਕਹਿੰਦਾ ਮੇਰਾ ਮਤਲਬ ਮੈਂ ਸਭ ਬਹੁਤ ਔਖਾ ਹੋ ਕੇ ਕਰ ਰਿਹਾ ਮੇਰਾ ਕਿਹੜਾ ਜੀ ਕਰਦਾ ਮੈਂ ਤੁਹਾਨੂੰ ਬੁੱਗੀ ਕਹਾਂ ਜਾਨ ਕਹਾਂ ਬਸ ਆਪਾਂ ਨੂੰ ਇਹ ਡਰਾਮਾ ਕਰਨਾ ਪੈਣਾ ਹਸਬੈਂਡ ਵਾਈਫ ਵਾਲਾ ਚਲੋ ਇਹ ਗੱਲਾਂ ਛੱਡੋ ਮੈਨੂੰ ਤਾਂ ਕੰਮ ਮਿਲ ਗਿਆ
ਮੈਂ ਤੁਹਾਡੇ ਵਾਸਤੇ ਵੀ ਕੋਈ ਵਧੀਆ ਜਿਹਾ ਸੌਖਾ ਜਿਹਾ ਕੰਮ ਲੱਭੂੰਗਾ ਤੇ ਕੱਲ ਨੂੰ ਆਪਾਂ ਘਰ ਦਾ ਸਮਾਨ ਲੈ ਆਈਏ, ਠੀਕ ਹੈ ਨਾ? ਦੇਖ ਲੈ, ਵੈਸੇ ਪੈਸੇ ਦਾ ਵੀ ਅੱਜ ਕੱਲ ਕੁਝ ਨਹੀਂ ਬਣਦਾ। ਆ ਥੋੜੇ ਜਿਹੇ ਸਮਾਨ ਤੇ ਕਿੰਨੇ ਡਾਲਰ ਖਰਚ ਹੋ ਗਏ? ਮੈਨੂੰ ਮੇਰੇ ਹਿੱਸੇ ਦੇ ਪੈਸੇ ਦੱਸ ਦਿਓ। ਕਮਲੀ ਹੋਈ ਹੈ ਤੇਰਾ ਮੇਰਾ ਕੁਝ ਵੰਡਿਆ ਹੋਇਆ ਹੁਣ? ਨਾ ਨਾ ਬੁੱਗੀ, ਐਦਾਂ ਦੀ ਗੱਲ ਨਾ ਕਰੀ ਮੇਰੇ ਸਾਹਮਣੇ। ਬਸ ਤੂੰ ਆ ਭਾਈ ਨੂੰ ਕਹਿ ਬਿੱਲ ਦੇ ਜੂਗਾ। ਭਾਈ ਨੂੰ ਮੈਂ ਇੱਥੇ ਕੁਲਫੀਆਂ ਵੇਚਦਾ ਹੈ। ਮਾਲਕ ਹੈ ਇਸ ਰੈਸਟੋਰੈਂਟ ਦਾ। ਸਵੀਟੀ Yes, ਬਿੱਲ sir. ਪਲੀਜ਼। Sure, sir. ਸੁਣੇ ਭਾਈ ਨਹੀਂ ਸਰ। ਸੌਰੀ, ਐਕਸਕਿਊਜ਼ ਮੀ ਸਰ। ਹਾਂਜੀ ਸਾਰਾ ਮੇਰੀ ਵਾਈਫ ਨੂੰ ਕੰਮ ਚਾਹੀਦਾ ਸੀਗਾ ਜੀ, ਅਗਰ ਤੁਹਾਡੇ ਰੈਸਟੋਰੈਂਟ ਤੇ ਹੋਵੇ ਤਾਂ ਜੀ। ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ। ਕੁੜੀ ਨੇ ਆਈਲੈਟਸ ਕੀਤੀ ਹੈ ਤੇ ਤੇਰੇ ਪਿਓ ਨੇ ਪੈਸੇ ਲਾਏ ਹੈ। ਹਾਂਜੀ ਸਰ, ਤੁਹਾਨੂੰ ਕਿਹਨੇ ਦੱਸਿਆ ਜੀ? ਤੇਰੀ ਸ਼ਕਲ ਨੇ ਦੱਸਿਆ। ਨਹੀਂ ਸਰ, ਐਸੀ ਕੋਈ ਗੱਲ ਨਹੀਂ ਜੀ। ਸਾਡਾ ਅਸਲੀ ਵਿਆਹ ਹੋ ਜੀ ਬਾਜੇ ਗਾਜੇ ਨਾਲ। ਉਹ ਆ ਜਾ ਹੁਣ ਕਿ ਇਹਨਾਂ ਮਾਵਾਂ ਦੇ ਸਰਾਣੇ ਖੜਾ ਰਹੇਗਾ। ਅਸਲੀ ਇਹੀ ਚੀਜ਼ਾਂ ਹੁੰਦੀਆਂ। ਆਇਆ ਜੀ ਆਇਆ। ਕੋਈ ਗੱਲ ਨਹੀਂ ਬੇਟਾ, ਸਾਨੂੰ ਥੋੜੇ ਜਿਹੇ ਹੋਰ ਸਟਾਫ ਦੀ ਲੋੜ ਹੈ। ਤੁਸੀਂ ਕੱਲ ਤੋਂ ਆ ਜਾਓ ਕੰਮ ਤੇ। ਓਕੇ ਓਕੇ, ਥੈਂਕ ਯੂ ਸਰ। ਥੈਂਕ ਯੂ ਸਰ। ਥੈਂਕ ਯੂ। ਹੁਣ ਆਇਆ ਲੈਣ ਥੈਂਕ ਤੇ। ਯੂ ਜੀ। ਦੇਖਿਆ ਪਾ ਇੱਕ ਦੂਜੇ ਲਈ ਕਿੰਨੇ ਲੱਕੀ ਆ। ਪਹਿਲੇ ਦਿਨ ਹੀ ਕੰਮ ਮਿਲ ਗਿਆ। ਰੱਬ ਨੇ ਕੁਝ ਦੇਖ ਕੇ ਬਣਾਈ ਆਪਣੀ ਜੋੜੀ, ਹੈਨਾ? ਚਲੋ ਵਧੀਆ ਹੋ ਗਿਆ। ਪਿਛਲੇ ਪਹਿਰ ਨੂੰ ਲੈ ਆ ਗਿਆ ਤੇਰਾ ਨਕਲੀ ਪ੍ਰਾਹੁਣਾ। ਤੰਗ ਤਾਂ ਨਹੀਂ ਕਰਦਾ ਇਹ? ਨਹੀਂ। ਮੈਨੂੰ ਦੱਸ ਦੇਈਂ, ਦੋਸਤ ਹੁਣ ਆਪਾਂ। ਓ, ਮੈਂ ਉਹਦਾ ਫੋਨ ਭੁੱਲ ਆਈ। ਹਾਂ, ਇੱਕ ਕੋਈ ਨਾ ਮਿੰਟ। ਲਿਆ। ਪਹਿਰ ਨੂੰ ਤਾਰ। ਓਕੇ ਵੇ ਛੋਟੂ। ਕੀ ਓਏ, ਕੁੱਟ ਨਾ ਖਾ ਲਈ ਤੂੰ ਮੈਥੋਂ। ਕੀ ਛੋਟੂ ਛੋਟੂ ਲਾਈ ਸੀ? ਹਾਂ, ਆਪ ਨਾਲੇ ਬਹੁਤ 6 ਫੁੱਟ ਐ ਤੂੰ। ਕੱਦ ਨਾਲੋਂ ਵੱਡਾ ਢਿੱਡ ਆ ਤੇਰਾ। ਉਹ ਛੋਟੇ ਵੀਰ, ਤੂੰ ਤਾਂ ਗੁੱਸਾ ਹੀ ਕਰ ਗਿਆ। ਛੋਟੇ ਦਾ ਮਤਲਬ ਯੰਗ ਮੈਨ। ਨਾਲੇ ਮੈਨੂੰ ਸਭ ਦੱਸਤਾ ਸਰਗੀ ਨੇ ਵੀ ਵਿਆਹ ਨਕਲੀ ਆ ਤੁਹਾਡਾ। ਸੋ ਹੁਣ ਭਾਬੀ ਦਾ ਖਿਆਲ ਤੂੰ ਰੱਖਿਆ ਕਰ, ਅਸਲੀ ਮੈਂ ਕਰਾਉਣਾ। ਮੈਂ ਵੀ ਕਹਾਂ ਸਾਲਾ ਕੌਂ ਜਾ ਕਿੱਧਰ ਜਲੇਬੀ ਚੱਕੀ ਫਿਰਦਾ। ਚਲਿਏ, ਹਾਂ ਕੱਲ ਮਿਲਦੇ हैं। ਹਾਂ ਕੱਲ ਮਿਲਦੇ। ਕੱਚੂ ਕਮਰੇ ਦਾ ਮੂੰਹ ਉੱਤਰ ਗਿਆ। ਦੇਖ ਤਾਂ ਸਹੀ, ਆਪ ਕਿਵੇਂ ਗੱਪੜ ਗੱਪੜ ਖਾ ਰਹੀ ਹੈ ਕੱਲੀਏ, ਜਿਵੇਂ ਮੈਨੂੰ ਭੁੱਖ ਹੀ ਨਹੀਂ ਲੱਗੀ ਹੁੰਦੀ। ਇਹਨੂੰ ਪੁੱਛਣ ਵਾਲਾ ਹੋਵੇ ਵੀ ਤੇਰੇ ਨਾਲੋਂ ਵੱਡਾ ਢਿੱਡ ਲੱਗਿਆ ਮੇਰੇ। ਤੁਸੀਂ ਪੱਕਾ ਨਹੀਂ ਰੋਟੀ ਖਾਣੀ? ਨਹੀਂ, ਮੈਨੂੰ ਭੁੱਖ ਨਹੀਂ। ਦੇਖੋ ਧਿਆਨ ਨਾਲ, ਪੈਰ ਤੇ ਨਾ ਮਰਵਾ ਲਿਓ। ਕੀ ਗੱਲ ਆ, ਟੀਵੀ ਨਹੀਂ ਚੱਲਦਾ? ਟੀਵੀ ਨੂੰ ਬੜਾ ਬਿਗ ਬੌਸ ਆਉਂਦਾ ਨਾ ਇੱਥੇ, ਬੰਦਾ ਦੇਖ ਹੀ ਲੈਂਦਾ ਵੀ ਗੁੱਸੇ ਹੈ। ਤੁਹਾਨੂੰ ਅਜੇ ਵੀ ਨਹੀਂ ਪਤਾ ਲੱਗਿਆ ਵੀ ਮੈਂ ਤੁਹਾਡੇ ਨਾਲ ਗੁੱਸੇ ਹਾਂ? ਕਿਉਂ, ਮੈਂ ਕੀ ਕੀਤਾ? ਨਾ ਘਰ ਦੀਆਂ ਗੱਲਾਂ ਲੋਕਾਂ ਨੂੰ ਦੱਸੀ ਦੀਆਂ ਨੇ ਬਾਹਰ ਜਾ ਕੇ। ਪੰਜਾਬੀ ਤਾਂ ਪਹਿਲੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਨੇ। ਤੁਸੀਂ ਘਰ ਦਾ ਭੇਜ ਦੇਈ ਜਾਂਦੇ ਹੋ ਸਭ ਨੂੰ। ਨਾਲੇ ਉਹ ਸਿੰਗਲ ਜੇ ਜਵਾਕ ਨੂੰ ਦੱਸਣ ਦੀ ਕੀ ਲੋੜ ਸੀ ਵੀ ਸਾਡਾ ਨਕਲੀ ਵਿਆਹ ਹੋਇਆ ਹੋਇਆ। ਪਤੀ ਪਤਨੀ 'ਚ 100 ਗੱਲਾਂ ਹੁੰਦੀਆਂ ਨੇ। ਉਹ ਇਹੋ ਜਿਹਾ ਨਹੀਂ ਆ। ਨਾ ਹੋਰ ਤੋਤੇ ਰੰਗਾ ਉਹ। ਫਰੈਂਡ ਆ ਮੇਰਾ। ਐਡੀ ਛੇਤੀ ਫਰੈਂਡ ਵੀ ਬਣਾ ਲਿਆ। ਇੱਥੇ ਫਰੈਂਡ ਬਣਾਉਣ ਆਏ ਹੋ, ਉਹ ਭੁੱਲ ਗਏ ਸਾਰਾ ਕੁਝ। ਬੁੱਢੀ ਦਾਦੀ, ਚੁੱਪ ਕੀਤੀ ਜੀ ਮਾਂ, ਬਾਬਲ ਦੀ ਪੱਗ। ਕਿੰਨੀਆਂ ਜ਼ਿੰਮੇਵਾਰੀਆਂ ਨੇ ਨਿੱਕੇ ਜਿਹੇ ਮੋਢਿਆਂ ਤੇ ਤੁਹਾਡੇ। ਓਹੋ, ਕੁਝ ਨਹੀਂ ਹੁੰਦਾ, ਮੈਂ ਕਰ ਲੂੰਗੀ ਗੱਲ ਉਹਦੇ ਨਾਲ। ਇੰਨਾ ਨਾ ਘਬਰਾਓ। ਤਾਂ ਹੀ ਤੁਸੀਂ ਰੋਟੀ ਨਹੀਂ ਖਾਧੀ ਸੀ। ਹੋ, ਮੈਂ ਤੁਹਾਡੇ ਲਈ ਰੋਟੀ ਲਾਉਣੀ ਆ। ਚੁੱਪਚਾਪ ਬੰਦੇ ਬਣ ਕੇ ਰੋਟੀ ਖਾਓ। ਹਾਏ ਓਏ, ਫਿਕਰ ਤਾਂ ਕਰਦੀ ਹੈ ਮੇਰਾ। ਲੱਗਦਾ ਹੈ ਜੂ ਵੀ ਸੂਤ। ਵੈਸੇ ਵੀ ਇੰਨੀ ਸੋਹਣੀ ਜਨਾਨੀ ਨਾਲ ਇੰਨੀ ਦੇਰ ਗੁੱਸੇ ਨਹੀਂ ਰਿਹਾ ਜਾ ਸਕਦਾ। ਹਾਏ ਓ ਰੱਬਾ, ਕਿਹੜਾ ਉਹ ਮਾੜਾ ਵਕਤ ਸੀ ਜਿਹੜੇ ਵਕਤ ਮੈਨੂੰ ਰੈਸਟੋਰੈਂਟ ਤੇ ਲਵਾ ਬੈਠਾ। ਮੈਂ ਤਾਂ ਆਪਣੇ ਹੱਥੀਂ ਆਪ ਹੀ ਕੰਡੇ ਬੀਜ ਲਏ। ਹਾਏ ਓ ਰੱਬਾ, ਮੈਂ ਤਾਂ ਕਿਉਂ ਨਹੀਂ ਦੇਖਿਆ ਜਾ ਰਿਹਾ ਕੁਝ। ਉਹੀ ਦੇਖਦਾ, ਮੈਨੂੰ ਤਾਂ ਹਾਰਟ ਅਟੈਕ ਆਉਣ ਵਾਲਾ ਹੋ ਗਿਆ ਜਦੋਂ ਤੈਨੂੰ ਧੁੱਪ ਚ ਆਉਂਦੇ ਨੂੰ ਦੇਖਿਆ। ਮੈਂ ਤਾਂ ਤੈਨੂੰ ਏਸੀ ਸ਼ਾਪ ਤੇ ਬੁਲਾਇਆ ਸੀਗਾ, ਉਹ ਤੈਨੂੰ ਧੁੱਪ ਚ ਲਈ ਫਿਰਦੇ ਨੇ। ਨਹੀਂ, ਮੈਂ ਠੀਕ ਆ।
ਨਹੀਂ ਮੈਂ ਨਹੀਂ। ਮੈਂ ਤਾਂ ਤੈਨੂੰ ਬੇਬੀ ਸਿਟਿੰਗ ਵਾਲੇ ਕੰਮ ਤੇ ਲਵਾਉਣਾ ਹੈ। ਜਾਂ ਉਹ ਬਜ਼ੁਰਗਾਂ ਦੀ ਸੇਵਾ ਸੰਭਾਲ ਵਾਲੇ, ਨਾਲੇ ਉਹਨਾਂ ਦੀਆਂ ਦੁਆਵਾਂ ਲੱਗਣਗੀਆਂ ਤਾਂ ਆਪਾਂ ਜਲਦੀ ਪੱਕੇ ਹੋਵਾਂਗੇ। ਪਰ ਮੈਂ ਇੱਥੇ ਖੁਸ਼ ਹਾਂ। ਆਂਟੀ ਅੰਕਲ ਉਹ ਵੀ ਤਾਂ ਬਜ਼ੁਰਗ ਆ ਤੇ ਕੈਮ ਉਹੀ ਵੱਡਾ ਲੱਗਦਾ, ਬਿਲਕੁਲ ਬੱਚਾ। ਤੁਹਾਨੂੰ ਨਹੀਂ ਪਤਾ। ਤੈਨੂੰ ਕੀ ਪਤਾ ਕਮਲੀਏ, ਉਹ ਬੱਚਾ ਨਹੀਂ, ਉਹ ਤਾਂ ਪੂਰਾ ਬੰਦਾ ਹੈ, ਬੰਦਾ। ਇਹ ਸੱਚੇ ਪਾਤਸ਼ਾਹ, ਹੁਣ ਤਾਂ ਤੂੰ ਹੀ ਬਚਾ ਸਕਦਾ ਥੱਲੇ ਆ ਕੇ ਮੈਨੂੰ। ਆ ਜਾ ਬਾਹਰ। ਕਿਉਂ ਹੈ ਨਾ ਨਜ਼ਾਰੇ? हाँ भाई पानी तो बहुत सोहना। ਪਾਣੀ ਦਾ ਤੈਨੂੰ ਹੋਰ ਵੀ ਵਧੀਆ ਦਿਖਾ ਦਿੰਨੇ ਆ। ਆ ਚੱਕ ਕੇ ਨਾ। भाई दिने ही ਕਿਉਂ ਦਿਨੇ ਚੜਦੀ ਨਹੀਂ? ਮੈਨੂੰ ਤਾਂ ਜਦੋਂ ਪਤਾ ਲੱਗਿਆ ਵੀ ਇੰਡੀਆ ਤੋਂ ਕੋਈ ਭਰਾ ਆ ਰਿਹਾ ਹੈ ਆਪਣਾ, ਮੈਥੋਂ ਤਾਂ ਚਾਹ ਨਹੀਂ ਸਾਂਭਿਆ ਜਾਂਦਾ ਸੀ। ਟੋਨੀ ਨਹੀਂ ਭੇਜਿਆ ਸੀ ਮੈਨੂੰ ਵੀ, ਉਹਦਾ ਹੀ ਫੋਨ ਆਇਆ ਸੀ, ਕਹਿੰਦਾ ਖਿਆਲ ਰੱਖੀ। ਮੈਂ ਕਿਹਾ ਗੱਲ ਹੀ ਕੋਈ ਨਹੀਂ, ਟੋਨੀ ਭਰਾ ਹੈ ਆਪਣਾ, ਜਿਵੇਂ ਭਰਾਵਾਂ ਤੋਂ ਵੀ ਵੱਧ ਹੀ ਸਮਝੋ। ਚੱਕ ਕੇ ਨਾ ਆਹ। नहीं भाई मैं दिने नहीं लाਉਂਦਾ ਜੀ। ਲਾਉਣ ਨੂੰ ਕਿਹੜਾ ਸੁਰਖੀ ਬਿੰਦੀ ਹੈ ਇਹ? ਭਰਾਵਾਂ ਨੂੰ ਜਵਾਬ ਨਹੀਂ ਦੇਈਦਾ। ਨਾਲੇ ਰੈਸਟੋਰੈਂਟ ਤੇ ਮੈਂ ਤੇਰੇ ਕੰਮ ਦੀ ਵੀ ਗੱਲ ਕਰ ਲਈ। ਚੱਕ ਕੇ ਨਾ। भाई ਕੰਮ ਨਹੀਂ, ਮੈਂ ਤਾਂ ਘੁੰਮਣ ਹੀ ਆਇਆ ਲੈ ਜੀ। ਤੂੰ ਇੱਕ ਘੁੱਟ ਭਰ ਕੇ ਤਾਂ ਦੇਖ, ਜੇ ਇੱਥੇ ਖੜਾ ਖੜਾ ਨਾ ਘੁੰਮ ਗਿਆ ਤਾਂ ਕਹੀਂ। ਨਾਲੇ ਘੁੰਮਣ ਘੁਮਾਉਣ ਨੂੰ ਹੈ ਇੱਥੇ ਕੀ? ਲੈ ਦੇਖਿਆ ਪਾਣੀ ਜਿਹੀ ਹੈ, ਜਾਂ ਦੂਜਾ ਕੋ ਲੰਗੂਰ ਜੇ ਵਰਗਾ ਜਿਹੜਾ ਜਾਨਵਰ ਜਾ ਹੁੰਦਾ, ਜਿਹਦੇ ਇੱਥੇ ਡਿੱਗੀ ਜੀ ਲੱਗੀ ਹੁੰਦੀ ਹੈ ਬੱਚੇ ਵਾਲੀ, ਉਹ ਹੈ। ਨਾਲੇ ਵੀਰੇ ਡਾਲਰ ਛਾਪ ਇੱਥੇ ਡਾਲਰ। ਉਹਨਾਂ ਘੁੰਮ ਘੁਮਾ ਕੇ ਸਵਾਦ ਨਹੀਂ ਆਉਂਦਾ ਜਿੰਨਾ ਪਿੰਡ ਜਾ ਕੇ ਸ਼ਰੀਕਾਂ ਨੂੰ ਸਾੜ ਕੇ ਆਉਂਦਾ। ਠੀਕ ਹੈ ਨਾ? ਨਾਲੇ ਮੇਰਾ ਕੰਮ ਹੋ ਜਾਊਗਾ। ਇੱਕ ਨਾ ਰੈਸਟੋਰੈਂਟ ਤੇ ਸ਼ੂਕਾ ਜਾ ਜਵਾਕ ਜਾ, ਉਹ ਤੇਰੀ ਭਰਜਾਈ ਤੇ ਲਾਈਨ ਮਾਰਦਾ, ਉਹਦਾ ਖਿਆਲ ਰੱਖੀ ਮੇਰਾ ਵੀਰ ਬਣ ਕੇ। भाई ਖਿਆਲ ਤਾਂ ਭਰਜਾਈ ਨੂੰ ਰੱਖਣਾ ਚਾਹੀਦਾ ਨਾ ਫਿਰ। ਉਹ ਤਾਂ ਵਿਚਾਰੀ ਬਾਹਲੀ ਭੋਲੀ ਆ ਯਾਰ, ਉਹਨੂੰ ਤਾਂ ਪਤਾ ਹੀ ਕੁਛ ਨਹੀਂ। ਆਹ ਦੇਖ ਲੈ, ਆਹ ਵਿਚਾਰੀ ਕਿਸ ਨੂੰ ਕਹਿ ਸਕਦੀ ਹੈ ਕੁਛ? ਜਮਾ ਦੇਵੀ ਦੀ ਮੂਰਤ ਹੈ। भाई ਤੁਹਾਡਾ ਤਾਂ ਨਕਲੀ ਵਿਆਹ ਹੋਇਆ। ਮੈਨੂੰ ਟੋਨੀ ਕਹਿੰਦਾ ਸੀ। ਕਿਹੜਾ ਟੋਨੀ? ਉਹ ਸਾਲਾ ਦੁੱਕੀ ਦਾ ਤਾਂ ਜੰਟ ਨਹੀਂ, ਘਟਿਆ ਬੰਦਾ ਸਿਰੇ ਦਾ ਉਹ। ਨਾਲੇ ਬਈ ਵਿਆਹ ਵਰਗੀ ਪਵਿੱਤਰ ਚੀਜ਼ ਕੋਈ ਨਕਲੀ ਕਰਵਾਉਂਦਾ ਹੁੰਦਾ? ਤੂੰ ਬਸ ਵੀਰ ਬਣ ਕੇ ਉਹ ਜਵਾਕ ਜਿਹਦਾ ਖਿਆਲ ਰੱਖੀ ਰੈਸਟੋਰੈਂਟ ਦੇ। ਭਾਈ ਭਾਬੀ ਨੂੰ ਵੀ ਨਾਲ ਲੈ ਆਉਂਦਾ, ਮੈਂ ਵੀ ਮਿਲ ਲੈਂਦਾ। ਉਹਨੂੰ ਕੰਮ ਤੇ ਛੱਡ ਕੇ ਤੈਨੂੰ ਲੈਣ ਆਇਆ। ਉਹ ਤੂੰ ਕਿਵੇਂ ਸਿਰ ਜਾ ਫੜੀ ਖੜਾ ਹੈ? ਫੋਨ ਕੀਤਾ ਸੀ, ਕੋਈ ਲੋੜ ਪੈ ਗਈ? ਭਾਈ ਆਂਟੀ ਨੇ ਘਰੋਂ ਕੱਢਤਾ। ਲੈ ਫਿਰ ਹੁਣ? ਭਾਈ ਇਹ ਤਾਂ ਥੋੜੀ ਦੂਰ ਮੇਰੇ ਮਾਮੇ ਦਾ ਸਾਲਾ ਰਹਿੰਦਾ, ਘਰ ਦੇ ਕਹਿੰਦੇ ਉਹਦੇ ਕੋਲ ਚਲੇ ਜਾਈਂ। ਯਾਰ ਥੋੜੇ ਦਿਨ ਰੁਕ ਜਾਂਦਾ ਵੀਰੇ, ਨਾਲੇ ਮੇਰਾ ਕੰਮ ਹੋ ਜਾਂਦਾ। ਭਾਈ ਮੈਂ ਤਾਂ ਜੀਜਾ ਨਾਲ ਤੇਰਾ ਕੰਮ ਕਰ ਰਿਹਾ ਸੀ, ਹੁਣ ਜਦ ਰਹਿਣ ਨੂੰ ਘਰ ਹੀ ਨਹੀਂ ਹੈਗਾ। ਨਾਲੇ ਜਿੰਨੀ ਤਾਂ ਸੇਵਾ ਕੀਤੀ ਹੈ ਨਾ ਮੇਰੀ ਬਾਈ, ਇਹਨੇ ਤਾਂ ਕੋਈ ਸਕੇ ਭਰਾ ਦੀ ਨਹੀਂ ਕਰਦਾ ਹੈਗਾ। ਹੁਣ ਕੀ ਕਰ ਸਕਦੇ ਆ? ਚੱਲ ਠੀਕ ਹੈ ਭਰਾਵਾ, ਜਾ ਫਿਰ। ਹੁਣ ਹੋ ਵੀ ਕੀ ਸਕਦਾ? ਉਹ ਨਹੀਂ ਬਾਈ, ਇੱਕ ਗੱਲ ਹੋਰ ਦੱਸਾਂ। ਉਹ ਜਿਹੜਾ ਸ਼ੋਰ ਜਾਣਾ ਬਾਈ, ਬਹੁਤ ਚੰਬੜਦਾ ਭਾਬੀ ਨੂੰ, ਗੱਲ ਗੱਲ ਤੇ ਜੱਫੀ ਪਾ ਲੈਂਦਾ। ਤੇ ਭਾਬੀ ਵੀ ਨਾ ਹੱਸ ਹੱਸ ਗੱਲਾਂ ਕਰਦੀ ਉਹਦੇ ਨਾਲ। ਅੱਛਾ ਹਾਂ, ਤੇਰੇ ਢਿੱਡ ਤੇ ਲੱਤ ਵੱਜੀ ਲੈ ਬਾਈ। ਜੇ ਮੈਨੂੰ ਰਹਿਣ ਨੂੰ ਘਰ ਮਿਲ ਜਾਂਦਾ ਨਾ, ਫਿਰ ਮੈਂ ਤੇਰਾ ਕੰਮ ਕਰਕੇ ਜਾਂਦਾ ਬਾਈ। ਚੱਲ ਜੇ ਇਹ ਗੱਲ ਹੈ ਤਾਂ ਵੀਰੇ ਫਿਰ ਤੂੰ ਐਂ ਕਰ, ਆਪਣਾ ਸਮਾਨ ਇਕੱਠਾ ਕਰ, ਸ਼ਾਮ ਨੂੰ ਮੇਰੇ ਘਰ ਹੀ ਆ ਜਾ। ਚੱਲ ਜੇ ਮੈਂ ਤੈਨੂੰ ਠੀਕ ਲੱਗਦਾ ਬਾਈ, ਮੈਂ ਤਾਂ ਖੁੰਝਾ ਜਾ ਮੰਨ ਲੂੰਗਾ ਬਸ। ਚੱਲ ਠੀਕ ਹੈ ਫਿਰ, ਸ਼ਾਮ ਨੂੰ ਮਿਲਦੇ ਹਾਂ। ठीक है भाई। ये मेरी शक्लों को ज्यादा ही सीरियस लगे, इन्ना बड़ा भी नहीं वीरे जिन्ना तुझे समझ लिया। ਆ ਜਾ। सॉरी भाई, काम तो लेट हो ਕੋਈ गया। ਨਹੀਂ ਵੀਰੇ, ਕੋਈ ਨਹੀਂ। ਫਿਰ ਕੀ ਹੋਇਆ? ਆਹ ਹਾਲ ਤੇਰਾ ਹੀ ਆ, ਹੁਣ ਇੱਥੇ ਹੀ ਲੈ ਲੈ ਡੇਰਾ ਤੂੰ। ਉਹ ਕਮਰਾ ਬਾਈ ਜੀ, ਇਹ ਮੇਰਾ ਹੈ। ਤੇ ਇੱਧਰ ਨਹੀਂ ਕੋਈ ਕਮਰਾ ਹੈਗਾ? ਉਹ ਤੇਰੀ ਭਰਜਾਈ ਦਾ। ਤੁਸੀਂ ਬਾਈ ਦੋਨੇ ਅੱਡ ਅੱਡ ਰਹਿੰਦੇ ਹੋ? ਬਣਦੀ ਨਹੀਂ ਤੁਹਾਡੀ? ਨਹੀਂ ਨਹੀਂ, ਇਹ ਗੱਲ ਤਾਂ ਨਹੀਂ। ਤੈਨੂੰ ਪਤਾ ਹੀ ਹੈ, ਤੀਵੀਂ ਆਦਮੀ ਵਿੱਚ 100 ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ। ਮੈਨੂੰ ਕਹਿੰਦੀ ਮੈਨੂੰ ਡਾਇਮੰਡ ਦੀ ਰਿੰਗ ਲੈ ਕੇ ਦੇ, ਹੁਣ ਮੈਂ ਕਿੱਥੋਂ ਲੈਂਦਾ ਇਹਨੂੰ ਨੀਲਮ। ਛੋਟੀ ਹੈ ਨਾ ਹਜੇ, ਨਿੱਕੀ ਨਿੱਕੀ ਗੱਲ ਤੇ ਲੜ ਪੈਂਦੀ ਹੈ। ਚੱਲ ਕੋਈ ਨਹੀਂ, ਤੂੰ ਇਹ ਗੱਲਾਂ ਛੱਡ, ਆਹ ਖੂੰਜਾ ਜਾ ਕਰ ਲੈ, ਵਿਹਲਾ ਇੱਥੇ ਸਿੱਟ ਲੈ ਦਰੀ ਆਪਦੀ। ਬੱਬੂ ਤੂੰ ਇੱਥੇ ਕਿਵੇਂ? ਉਹ ਇਹਦੀ ਪੀਜੀ ਵਾਲੀ ਆਂਟੀ ਨੇ ਬਾਹਰ ਕੱਢਤਾ ਸੀ ਇਹਨੂੰ ਮੈਂ ਇੱਥੇ ਲੈ ਆਇਆ। ਤੁਹਾਨੂੰ ਪਤਾ ਮੈਂ ਥੋੜਾ ਹੈਲਪਫੁਲ ਨੇਚਰ ਦਾ ਬੰਦਾ ਹਾਂ, ਮੈਥੋਂ ਨਾ ਨਹੀਂ ਹੋਈ। ਇਹਨੂੰ ਮੈਂ ਆਪਣੇ ਨਾਲ ਹੀ ਲੈ ਆਇਆ, ਹੁਣ ਇਹ ਆਪਣੇ ਕੋਲ ਹੀ ਰਹੂਗਾ। ਇਹ ਤੁਸੀਂ ਬਹੁਤ ਚੰਗਾ ਕੀਤਾ। ਮੈਂ ਘਰੇ ਬੋਰ ਹੋ ਜਾਨੀ ਆ। ਹੁਣੇ ਮੇਰੇ ਬਚਪਨ ਦਾ ਫਰੈਂਡ ਆ ਗਿਆ, ਜੀ ਲੱਗਿਆ ਰਹੂਗਾ ਮੇਰਾ। ਫਰੈਂਡ?
ਇਹਦਾ ਮਤਲਬ ਬਚਪਨ ਤੋਂ ਫਰੈਂਡ ਲਈ ਸੀ। ਇੱਕ ਤਾਂ ਜਿਹੜੀਆਂ ਕੁੜੀਆਂ ਕਹਿੰਦੀਆਂ ਨੇ ਨਾ ਮੁੰਡਾ ਮੇਰਾ ਫਰੈਂਡ ਹੈ, ਪਤਾ ਨਹੀਂ ਕੀ ਗੱਲ ਮੇਰੇ ਤਾਂ ਇਹ ਗੱਲ ਹਜਮ ਹੀ ਨਹੀਂ ਹੁੰਦੀ। ਲੈ ਤੁਹਾਨੂੰ ਨਹੀਂ ਪਤਾ ਇਹ ਮੇਰੇ ਨਾਲ ਦੇ ਪਿੰਡ ਤੋਂ ਆ। ਅਸੀਂ ਦੋਨੋਂ ਇਕੱਠੇ ਪੜ੍ਹਦੇ ਸੀ। ਲੈ ਫਿਰ ਤਾਂ ਮੇਰਾ ਸਾਲਾ ਲੱਗਿਆ ਇਹ। ਨਹੀਂ ਨਹੀਂ ਫਰੈਂਡ ਆ, ਭਰਾ ਨਹੀਂ ਮੇਰਾ। ਇਹਦਾ ਬਹਿ ਜੇ ਪੇੜਾ, ਮੈਂ ਆਪਣੇ ਆਪ ਹੀ ਪੱਟ ਲਿਆ ਆਪਦੇ ਖੂ। ਹੁਣ ਫਿਰ ਮੈਂ ਹਾਲ 'ਚ ਹੀ ਲਾ ਲਾਂ ਡੇਰਾ? ਹਾਂ ਇੱਥੇ ਇੱਥੇ ਲੈ ਲੈ ਬਿਸਤਰਾ। ਹਾਲ 'ਚ ਕਿਉਂ? ਤੂੰ ਮੇਰੇ ਰੂਮ 'ਚ ਆ ਜਾ। ਇੰਨਾ ਤਾਂ ਵਿਸ਼ਵਾਸ ਆ ਮੈਨੂੰ ਤੇਰੇ ਤੇ। ਆ ਜਾ। ਨਹੀਂ ਮੈਂ ਆਪਣੇ ਕਮਰੇ 'ਚ ਐਡਜਸਟ ਕਰ ਲੂੰ। ਆ ਜਾ ਬਾਈ ਇੱਧਰ ਆ ਜਾ, ਆਪਾਂ ਇੱਥੇ ਪੈਨੇ ਦੋਵੇਂ। ਤੇਰੇ ਨਾਲ ਕਿੱਥੇ ਹੋਣਾ ਐਡਜਸਟ? ਅੱਜ ਜਿਹੜਾ ਤੇਰਾ ਢਿੱਡ ਆ ਨਾ, ਤੈਨੂੰ ਤਾਂ ਇਕੱਲੇ ਨੂੰ ਬੈੱਡ ਥੋੜਾ ਪੈਂਦਾ ਹੋਣਾ। ਮੈਂ ਉੱਧਰ ਕਰ ਲੂੰਗਾ ਐਡਜਸਟ। ਸਰਾਣੇ ਦੀ ਵੱਟ ਬਣਾ ਲਾਂਗੇ ਗੱਬੇ, ਤੂੰ ਫਿਕਰ ਨਾ ਕਰ। ਦੇਖ ਲੈ ਜੱਟਾਂ ਦੇ ਵੱਟਾਂ ਪਿੱਛੇ ਕਤਲ ਹੁੰਦੇ ਨੇ। ਜੇ ਮਾੜਾ ਮੋਟਾ ਵੀ ਇੱਧਰ ਉੱਧਰ ਸਰਕਿਆ ਨਾ ਤਾਂ ਹਿਸਾਬ ਲਾ ਲਈ ਆਪਣਾ। ਦੇਖਦੇ ਆਂ। ਹਾਏ ਓ ਰੱਬਾ, ਮੈਂ ਤਾਂ ਬਿੱਲਾ ਹੀ ਦੁੱਧ ਹੀ ਰੱਖੀ ਬਿਠਾ ਬੈਠਾ। ਨਹੀਂ ਹੁੰਦੀ ਬੁੱਗੀ ਉੱਥੇ? ਨਹੀਂ ਸਾਰਾ ਕੁਝ ਠੀਕ ਚੱਲਦਾ। ਠੀਕ ਹੈ ਆ ਜਾ। ਖਰਚਾ ਬਾਈ, ਮੈਂ ਵੀ ਚੱਲਦਾ ਨਾਲ। ਬਸ ਤੇਰੀ ਇਹ ਘਾਟ ਰਹਿ ਗਈ ਸੀ। ਸਰਗੀ ਤੂੰ ਪਿੱਛੇ ਆ ਜਾਂਦੀ। ਹਾਂ ਠੀਕ ਆ ਜਾਨੀ ਆ। ਉਹ ਤੂੰ ਇੱਥੇ ਦੇ ਜਿਹੜਾ ਸੰਧਾਰਾ ਦੇਣਾ ਭੈਣ ਨੂੰ। ਮੈਂ ਹੀ ਕਹਾੜਾ ਮਾਰ ਲਿਆ ਪੈਰਾਂ ਤੇ। ਉਹ ਬਾਈ ਮੂਰੇ ਕਲੀ ਨੇ ਬੈਠੀ ਨੇ ਬੋਰ ਹੋ ਜਾਣਾ ਸੀ, ਪਿੱਛੇ ਬਹਿ ਕੇ ਅਸੀਂ ਗੱਲਾਂ ਕਰ ਲਾਂਗੇ। ਇੰਨੀ ਦੇਰ ਬਾਅਦ ਮਿਲੀ ਆ। ਸਹੀ ਗੱਲ ਆ। ਮੈਂ ਚਲੋ। ਡਰਾਈਵਰ ਆ ਤੁਹਾਡਾ। ਅੱਗ ਲੈਣ ਆਈ, ਘਰ ਦੀ ਮਾਲਕਣ ਬਣ ਬੈਠੀ। ਉਹ ਮੈਂ ਖੋਲ ਦਿੰਦਾ। ਟਾਈਮ ਨਾਲ ਆ ਗਿਆ ਜੱਪਾ ਨਾ। ਕਮਾਲ ਹੈ, ਅੱਜ ਮਾਊਂ ਜਾ ਕੇ ਆ ਗਿਆ ਨਾਲ, ਯਾਰਾਂ ਨੂੰ ਹੀ ਭੁੱਲ ਗਈ। ਕਿਵੇਂ ਆ? ਰੱਖਦਾ ਫਿਰ ਖਿਆਲ ਭਾਬੀ ਦਾ। ਪੁੱਤ ਪਿਓ ਹੈ ਇਹ ਤੇਰਾ। ਕੀ ਮਤਲਬ ਓਏ? ਇਹਨੂੰ ਭੋਲਾ ਜਾ ਨਾ ਸਮਝੀ। ਇਹ ਕਬੂਤਰ ਜਾ ਇੱਥੇ ਇਹਦੇ ਮਗਰੀ ਆਇਆ। ਤੂੰ ਤਾਂ ਇਹਨੂੰ ਕੱਲ ਜਾਣਨ ਲੱਗਿਆ। ਇਹ ਤਾਂ ਨਿੱਕੀ ਹੁੰਦੀ ਤੇ ਬੱਸ ਤੇ ਵੀ ਚੱਕਦਾ ਰਿਹਾ। ਝੂਠ ਤਾਂ ਨਹੀਂ ਬੋਲਦਾ ਨਾ ਤੈਨੂੰ ਮੇਰੀ ਸ਼ਕਲ ਤੋਂ ਲੱਗਦਾ ਵੀ ਮੈਂ ਝੂਠ ਬੋਲਦਾ ਹੂੰਗਾ। ਦੇਖ ਆਪਾਂ ਤਾਂ ਬਾਅਦ ਚ ਡਿਸਾਈਡ ਕਰ ਲਾਂਗੇ ਵੀ ਦ੍ਰੋਪਦੀ ਦਾ ਪਤੀ ਕੌਣ ਹੈ। ਪਹਿਲਾਂ ਇਹਦਾ ਕੁਝ ਕਰੀਏ। ਦੇਖ ਤਾਂ ਸਹੀ ਕਿਵੇਂ ਪਹਿਲਾਂ ਪਾ ਰਹੇ ਨੇ ਦੋਵੇਂ। ਚੱਲ ਕਰ ਕੁਛ ਹੁਣ। ਇਹ ਤਾਂ ਮੈਂ ਪਾਉਣਾ ਪਹਿਲਾਂ। ਇਹ ਸੱਚੇ ਪਾਤਸ਼ਾਹ, ਇਹ ਬਿੱਲੀਆਂ ਆਪਸ ਵਿੱਚ ਹੀ ਲੜ ਲੜ ਮਰ ਜਾਣ। ਘੱਟੋ ਘੱਟ ਤੇਰੇ ਇਸ ਬਾਂਦਰ ਦੀ ਤਸੀਪ ਲੱਗ ਜੇ। ਜਿਉਂਦਾ ਜਾ ਵੀ ਆਈ ਪਾਰਟੀ ਤੇ। ਆ ਜਾ ਬਾਹਰ। ਭਾਈ ਮੈਂ ਤਾਂ ਬਹੁਤ ਲੱਭਿਆ ਤੁਹਾਨੂੰ, ਤੁਸੀਂ ਇੱਥੇ ਸੀ? ਨਾ ਹੋਰ ਚੰਦੂ ਬਾਜਰੇ ਨੂੰ ਛੱਡ ਕੇ ਗਏ ਸੀ ਘਰੇ। ਤੂੰ ਟਿਕ ਜਾ ਜਿਹੜੀਆਂ ਬਹਿਬ ਤਾਂ ਕਰਨ ਲੱਗਾ ਨਾ ਮੈਨੂੰ ਸਭ ਪਤਾ ਹੈ। ਨਾ ਵੀਰੇ। ਓਏ ਰੱਬ ਤੋਂ ਤਾਂ ਡਰ ਦੁਸ਼ਮਣਾ। ਮੈਂ ਉਹਦੇ ਨਾਲ ਗੁਰੂ ਘਰ ਜਾ ਕੇ ਲਾਵਾਂ ਲਈਆਂ ਨੇ। ਬਾਈ ਮੈਂ ਨਾ ਉਹਨੂੰ ਛੋਟੇ ਹੁੰਦੇ ਤੋਂ ਬਹੁਤ ਪਸੰਦ ਕਰਦਾ। ਫਿਰ ਜਵਾਕ ਵਾਲੀ ਗੱਲ, ਪਸੰਦ ਕਰਨ ਨੂੰ ਉਹ ਕੁਲਫੀ ਹੈ ਜਿਹੜੀ 4 ਮਿੰਟ ਭੁੰਜੇ ਲਿਟ ਕੇ ਚੀਕਾ ਮਾਰ ਕੇ ਮਿਲ ਜੂਗੀ। ਓਏ ਕੁੜੀ ਆ ਉਹ ਕੁੜੀ। ਨਾਲੇ ਜਿਹੜੇ ਪਤੰਦਰ ਕੋਲੇ ਲੈ ਕੇ ਜਾਣਾ ਨਾ ਉਸ ਭਣੋ ਨੂੰ, ਉਹ ਪੂਰਾ ਕੁੱਤੇ ਦਾ ਵੱਢਿਆ ਹੋਇਆ ਹੈ। ਪਹਿਲਾਂ ਉਹਨੂੰ ਬਾਹਰ ਕੱਢ, ਆਪਾਂ ਤਾਂ ਬਾਅਦ ਚ ਡਿਸਾਈਡ ਕਰ ਲਾਂਗੇ ਵੀ ਦ੍ਰੋਪਦੀ ਦਾ ਪਤੀ ਕੌਣ ਹੈ। ਗੱਲ ਬਾਈ ਤੇਰੀ ਠੀਕ ਆ। ਯਾਰ ਵੀਰੇ ਐ ਨਾ ਕਰੋ ਤੁਸੀਂ ਮੇਰੇ ਨਾਲ। ਇਹ ਸੱਚੀ ਮੇਰੀ ਪੱਕੀ ਘਰ ਵਾਲੀ ਹੈ। ਜੇ ਕਹੋ ਤਾਂ ਮੈਂ ਇਹਦੇ ਕਾਗਜ਼ ਵੀ ਦਿਖਾ ਸਕਦਾ ਤੁਹਾਨੂੰ। ਓ ਯਾਰ ਕਾਗਜ਼ਾਂ ਨੂੰ ਤੂੰ ਵਿਆਹ ਕਰਾ ਕੇ ਮਰੂਤੀ ਕਢਾਈ ਆ? ਕਾਗਜ਼ ਦਿਖਾ ਦਿੰਨਾ। ਇਹ ਤਾਂ ਬਹੁਤ ਗਲਤ ਗੱਲ ਹੈ ਨਾ ਬੁੱਗੀ। ਮੰਨੇ ਆਪਣੀ ਜੋੜੀ ਐ ਲੱਗਦੀ ਜਿਵੇਂ ਦੁੱਧ 'ਚ ਪੱਤੀ ਪਾਈ ਹੁੰਦੀ ਹੈ, ਪਰ ਜਦੋਂ ਇੱਕ ਵਾਰ ਦੁੱਧ 'ਚ ਪੱਤੀ ਪੈ ਜੇ ਨਿਕਲ ਵੀ ਨਹੀਂ ਨਾ ਸਕਦੀ। ਓ ਡਰਾਮੇਬਾਜ਼ੀਆਂ ਨਾ ਕਰ, ਪੈਸੇ ਲੈ ਲਈ ਜਿਹੜੇ ਤੇਰੇ ਲੱਗੇ ਆ। ਹੋਰ ਵਿਆਹ ਕਰਾ ਲਈ ਇਹਨੂੰ ਤਲਾਕ ਦੇ ਕੇ। ਪੈਸੇ ਦੇਣ ਨੂੰ ਤੂੰ ਬੜਾ ਰਚਨਾ ਰਾ ਮਾਰਤੀ ਹੈ ਵੀ ਪਾਈ ਪਾਈ ਚਕਾ ਦੇਂਗਾ। ਮੈਂ ਨਹੀਂ, ਮੈਂ ਤਾਂ ਪੁਲਿਸ 'ਚ ਜਾਊਂ, ਨਾਲੇ ਇਹਨੂੰ ਜੇਲ੍ਹ 'ਚ ਬਿਠਾਊਂ, ਨਾਲੇ ਆਪ ਬੈਠੂ, ਜਾਂ ਫਿਰ ਮਰੂੰਗਾ, ਨਾਲੇ ਫੇਸਬੁੱਕ ਤੇ ਸਟੇਟਸ ਵੀ ਪਾਉਂਗਾ ਵੀ ਇਹਨਾਂ ਕਰਕੇ ਮਰਿਆ ਮੈਂ ਚੱਲਿਆ ਮਰਨਾ। ਅੱਜ ਲਾਈਵ ਮਰੂੰਗਾ ਮੈਂ ਤੁਹਾਡੇ ਸਾਹਮਣੇ। ਲਾਈਵ ਖੁਦਕੁਸ਼ੀ ਹੋ ਗਈ, ਲਾਈਵ ਸੁਸਾਈਡ। ਦੇਖ ਲਓ ਤੁਸੀਂ ਅਜੇ ਵੀ ਰੋਕ ਸਕਦੇ ਹੋ ਮੈਨੂੰ। ਮੈਂ ਤੁਹਾਡੇ ਹੀ ਫਾਇਦੇ ਦੀ ਗੱਲ ਕਰ ਰਿਹਾ। ਨਹੀਂ ਮੰਨਦੇ? ਲੈ ਮਰੂੰਗਾ ਮੈਂ ਅੱਜ, ਮਰੂੰਗਾ। ਆਹ ਬੂਟਾਂ ਦਾ ਖਿਆਲ ਰੱਖਿਓ ਮੇਰੇ। ਆਹ ਸਣੇ ਜਰਾਬਾਂ ਪਏ ਇੱਥੇ, ਮੈਂ ਚੱਲਿਆ ਮਰਨ। ਲੈ ਮਰੂੰਗਾ ਅੱਜ ਮੈਂ, ਟੋਪੜ ਚੱਲਿਆ। ਦੇਖ ਲਓ ਮੋੜ ਲਓ, ਡੁੱਬੂਗਾ ਮੈਂ ਨਹੀਂ। ਚੱਲ ਠੀਕ ਹੈ ਸਰ, ਕੀ ਤੇਰੇ ਲਈ ਮਰਨਾ ਵੀ ਕੈਂਸਲ। ਉਹ ਤਾਂ ਨੈਟਵਰਕ ਨਹੀਂ ਆ ਰਿਹਾ ਸੀ, ਨਹੀਂ ਮੈਂ ਅੱਜ ਤੁਹਾਨੂੰ ਲਾਈਵ ਮਾਰ ਕੇ ਦਿਖਾਉਂਦਾ। ਪਿੱਛੇ ਲੱਗੀ ਇਹਦੇ ਕੋੜ ਕਰ ਲੈ ਜਿਹਦੇ। ਨਹੀਂ ਮੰਨਣਾ ਤੂੰ? ਚੱਲ ਲਿਖ ਓਏ,
15 ਲੱਖ ਰੁਪਇਆ ਏਜੰਟ ਨੂੰ ਦਿੱਤਾ, 250 ਰੁਪਏ ਦੇ ਟੌਫੀਆਂ ਚਾਕਲੇਟ ਦੇ ਛੋਟੇ ਭੈਣ ਭਰਾਵਾਂ ਨੂੰ ਦਿੱਤੀਆਂ, ਫਿਰ ਟੈਕਸੀ ਵਾਲੇ ਨੂੰ 에어ਪੋਰਟ ਤੱਕ 2500 ਰੁਪਇਆ ਦਿੱਤਾ, ਫਿਰ ਰਾਹ 'ਚ ਮੁਰਥਲੇ ਨੂੰ ਪਰੌਂਠੇ ਖਵਾਏ, ਫਿਰ 에어ਪੋਰਟ ਤੇ ਪਹੁੰਚਣ ਸਾਰੇ ਨੂੰ ਪਾਣੀ ਦੀ ਬੋਤਲ ਲੈ ਕੇ ਦਿੱਤੀ, ਫਿਰ ਜਹਾਜ਼ 'ਚ ਚੜ੍ਹਨ ਤੋਂ ਪਹਿਲਾਂ ਇੱਕ ਸੈਂਡਵਿਚ ਖਵਾਇਆ, ਫਿਰ ਜਹਾਜ਼ 'ਚ ਉਤਰ ਕੇ ਆਪ ਹੀ ਇਹਨੂੰ ਫੁੱਲ ਲੈ ਕੇ ਉੱਥੇ ਦਾ ਸਵਾਗਤ ਕੀਤਾ, ਫਿਰ ਘਰ ਦਾ ਰੈਂਟ ਦਿੱਤਾ, ਆਉਣ ਜਾਣ ਡੇਲੀ ਦੇ ਪੈਟਰੋਲ ਦੇ ਖਰਚੇ ਹੋਏ, ਫਿਰ ਇਹਨੂੰ ਬਾਹਰ 5-7 ਵਾਰੀ ਖਾਣਾ ਵੀ ਖਵਾਇਆ, ਫਿਰ ਤੁਹਾਡੇ ਰੈਸਟੋਰੈਂਟ ਦੇ ਵਿੱਚ ਹੀ ਆ ਕੇ ਇਹਨੂੰ ਕਾਫੀ ਪਿਆਈ, ਉਸ ਤੋਂ ਬਾਅਦ ਉਹ ਡਾਇਨਾਸੌਰ ਜਿੱਤੇ ਬੈਠੇ ਸੀ ਜਿੱਤੇ ਉੱਥੇ ਇਹਨੂੰ ਸੌਫਟੀ ਖਵਾਈ, ਤੇ ਬਾਕੀ ਮੈਂ ਹਿਸਾਬ ਕਿਤਾਬ ਕਾਪੀ 'ਚ ਲਿਖਿਆ ਹੋਇਆ। ਮੈਂ ਸੋਚ ਨਹੀਂ ਸਕਦੀ ਸੀ ਕਿ ਤੂੰ ਇੰਨਾ ਮਤਲਬੀ ਨਿਕਲੇਗਾ। ਆਹੋ, ਤੂੰ ਤਾਂ ਮੈਨੂੰ ਬੜਾ ਸੁੱਤੇ ਪਏ ਨੂੰ ਪੱਖੀ ਦੀਆਂ ਝੱਲਾਂ ਮਾਰਦੀ ਰਹੀ ਹੈ ਨਾ, ਉਹ ਜਿਹਦੇ ਇਸ਼ਾਰਿਆਂ ਤੇ ਨੱਚ ਰਹੀ ਹੈ ਨਾ, ਉਹਨੂੰ ਤਾਂ ਮੈਗੀ ਵੀ ਨਹੀਂ ਬਣਾਉਣੀ ਆਉਂਦੀ, ਮੈਂ ਤੈਨੂੰ ਪਨੀਰ ਤੇ ਤੜਕੇ ਲਾ ਲਾ ਖਵਾਉਂਦਾ ਰਿਹਾ, ਭੋਰਾ ਕਦਰ ਨੂੰ ਨਾ ਪਾਈ ਬੇਕਦਰੇ ਮੇਰੇ ਪਿਆਰ ਦੀ। ਉਹ ਚੱਲ ਬੱਸ ਕਰ, ਪੈਸੇ ਮਿਲ ਜਾਣਗੇ ਤੇਰੇ। ਪਹਿਲੀ ਪੈਸੇ? ਹਾਂ ਟੋਨੀ, ਓਏ ਹੁਣ ਕੋਈ ਚੱਜ ਦੀ ਲੱਭਦੀ ਉਹ ਜਿਹੜਾ ਮੇਰਾ ਉਮਰ ਭਰ ਸਾਥ ਨਿਭਾਵੇ, ਇਹਨੇ ਤਾਂ ਲਾਤੇ ਲੱਲਰ। ਆਹ ਸਾਲਾ ਰੈਸਟੋਰੈਂਟ ਵਾਲਾ ਮੁੰਡਾ ਜਾਂ ਤਾਂ ਨਾ ਰਚਨਾਰਾ ਮਾਰਤੀ ਆਪਣਾ ਖੜਾ, ਕਹਿੰਦਾ ਪੈਸੇ ਲੈ ਲਈ, ਦੇਖੀ ਕਿਤੇ ਮੇਰਾ ਢੋਆ ਢੋਈ ਦਾ ਕੰਮ ਹੀ ਨਾ ਰਹਿ ਜੇ। ਮਾੜੀ ਕਿਸਮਤ ਵਿਚਾਰੀ ਅਮਰੀਕ ਦੀ, ਮਨਪ੍ਰੀਤ ਨੂੰ ਵੀ ਉਹੀ ਵਿਆਹ ਕੇ ਲੈ ਆਇਆ ਸੀ। ਉਹ ਬੁੱਗੀ ਇਹਦੇ ਨਾਲ ਕਿੱਥੇ ਤੁਰੀ ਜਾਨੀ ਲਫੈਣ ਨਾਲ, ਇਹ ਤਾਂ ਬਹੁਤ ਘਟੀਆ ਬੰਦਾ ਹੈ। ਹਾਏ ਓ ਰੱਬਾ, ਮੈਂ ਤਾਂ ਸਾਰੀ ਜ਼ਮੀਨ ਲਾਤੀ ਇਹਨਾਂ ਤੇ, ਉਹ ਮੈਨੂੰ ਕਿਹੜਾ ਸੁਸਰੀ ਲੱਗਿਆ ਜਿਹੜੀਆਂ ਮੇਰੇ ਕੋਲ ਨਹੀਂ ਟਿਕਦੀਆਂ। ਉਹ ਤੁਹਾਨੂੰ ਪੈ ਜਾ ਪਟਮੇਲੀ, ਰਾਂਝਾ ਤਾਂ ਰਹਿ ਗਿਆ ਬਸ ਮੱਝਾਂ ਚਰਾਉਣ ਜੋਗਾ। ਐਨੀ ਸੋਹਣੀ ਕਾਤੇ ਆ ਤੂੰ? ਥੈਂਕਸ। ਸੋਹਣੀਆਂ ਕੁੜੀਆਂ ਦਾ ਨਾ ਅਸਲ 'ਚ ਹੱਥਾਂ ਤੇ ਪਤਾ ਲੱਗਦਾ, ਤੇਰੇ ਹੱਥ ਬਹੁਤ ਸੋਹਣੇ ਆ। ਉਹ ਤੈਨੂੰ ਮੈਂ ਹੀ ਮਿਲਿਆ ਸੀ, ਕੀ ਖਾ ਕੇ ਜਮਿਆ ਕਪੂਤ ਵੀ ਮੇਰੀਆਂ ਜੜ੍ਹਾਂ 'ਚ ਬੈਠੇ। ਬੋਲਣਾ ਤੈਨੂੰ ਆਂਦਾ ਨਹੀਂ, ਬੋਲਦਾ ਐਦਾਂ ਜਿੱਦਾਂ ਬਰਸਾਤ 'ਚ ਰੇਡੀਓ ਬੋਲਦਾ ਹੁੰਦਾ ਰੁਕ ਰੁਕ ਕੇ। ਮੈਨੂੰ ਤਾਂ ਇੰਜ ਲੱਗਦਾ ਵੀ ਮੈਂ ਕੋਈ ਵਿਆਹ ਨਹੀਂ ਕਰਾਂਦਾ, ਮੇਰਾ ਇੰਪੋਰਟ ਐਕਸਪੋਰਟ ਦਾ ਕੰਮ ਚੱਲਦਾ, ਉਧਰ ਤੇ ਕੁੜੀਆਂ ਲਿਆਂਦਾ, ਇਧਰ ਤੇ ਸਾਂਭ ਲੈਂਦੇ। ਅਗਲੇ ਚੱਲ ਚ ਰੱਬ ਕਰੇ ਤੂੰ ਮੇਰਾ ਮੁੰਡਾ ਹੋਵੇ, ਫਿਰ ਤੈਨੂੰ ਦੱਸਾਂ ਦਰਦ ਕੀ ਹੁੰਦਾ। ਤੇਰੀ ਲੈ ਗੱਲ ਤੇ ਥਪੜਾ ਦੇ, ਗੱਲ ਤੇ ਥਪੜਾ, ਤੇਰੀਆਂ ਗੱਲਾਂ ਨਾਲ ਨਾ ਕਰਦਾ ਮੈਂ। ਤੂੰ ਕੀ ਰੋਣਾ ਹੈ? ਮੈਂ ਤੇ ਤੋਂ ਬਾਤ ਰੋਣਾ ਹੈ। ਉਹ ਕੁੜੀ ਚੰਗੀ ਸੀ, ਇਹ ਤਾਂ ਉਹੀ ਚੱਕਮੀ ਚ ਲੱਗਦੀ ਹੈ। ਚੱਕ ਵੀ ਸੈਲਫੀ। ਮੇਰਾ ਤਾਂ ਮਰਨ ਹੋਇਆ ਪਿਆ ਹੈ। ਦੋਵੇਂ ਇੱਕੋ ਜਿਹੇ ਰਲ ਗਏ, ਸੱਪ ਨੂੰ ਸੱਪ ਲੜੇ, ਜ਼ਹਿਰ ਕਿਨੂੰ ਚੜੇ। $300-400 ਦੇ ਤਾਂ ਸ਼ੇਕ ਸ਼ੂਕ ਜੇ ਛਕ ਜਾਂਦੇ ਆ। ਅੱਠ ਤੂੰ ਘੈਂਟ ਆ ਨਾ? ਦੱਸ ਮੈਂ ਕਿਹੜੇ ਪਾਸੇ ਜਾਵਾਂ? ਅੱਛਾ ਐਂ ਦੱਸ, ਤੈਨੂੰ ਕਿਸੇ ਖੂਹ ਦਾ ਪਤਾ ਹੈ? ਕਿਉਂ ਇੱਥੇ ਆਪਾਂ ਲਹਿਰੇ ਕਾਗੇ ਫਿਰਦੇ ਆ? ਕਿਹੜੇ ਮੁਲਕ 'ਚ ਫਿਰਦੇ ਆ? ਹਾਂ ਸਮੁੰਦਰ ਹੈਗਾ। ਚੱਲ ਦੋਵੇਂ ਚੱਲ ਕੇ ਛਾਲ ਮਾਰੀਏ। ਓਏ ਤੈਨੂੰ ਮੈਨੂੰ ਲੈ ਕੇ ਨਹੀਂ, ਛਾਲ ਮਾਰਦੇ ਯਾਰ। ਛੱਡਦਾ ਮੈਨੂੰ, ਮੇਰੀ ਗੱਲ ਦੇਖ ਸੁਣ ਲੂੰਗਾ ਲੈ, ਮੈਂ ਤੈਨੂੰ। ਇਕੱਠੇ ਮਾਰਾਂਗੇ। ਤੈਨੂੰ ਬਾਅਦ ਉਹ ਚ ਕੀ ਲੈਣਾ ਇਸ ਦੁਨੀਆ ਤੋਂ ਆਪਾਂ ਨੇ? ਉਹਦੇ ਹੱਥ ਜੋੜ। ਹਾਂ ਉਹ ਨਿਕਲਿਆ ਹੁਣ ਯਾਰ ਬਾਹਰ, ਤੇ ਸਮਾਨ ਤੋਰ ਸਾਨੂੰ। ਓ ਯਾਰ ਜੇਬ ਚੋਂ ਕੱਢ ਲਾ, ਤੈਨੂੰ ਦਿਖਦਾ ਨਹੀਂ ਮੈਂ ਕੰਮ ਕਰਦਾ। ਅੱਛਾ, ਉਹ ਕਿਤੇ ਜੇਬ ਨਾ ਪਾੜਦੀ ਪਤੰਦਰਾ। ਇਹ ਵੀ ਸਾਲਾ ਕਮਾਲ ਦਾ ਹੀ ਬੰਦਾ ਹੈ ਯਾਰ। ਇਹਦਾ ਬਾਪੂ ਨਾ ਮਾੜਾ ਜਿਹਾ ਵਰਕ ਸਾਹਿਬ ਕੋ ਇੱਧਰ ਉੱਧਰ ਹੋ ਜੇ, ਸਾਲਾ ਚੱਕ ਕੇ ਸਮਾਨ ਨਾ ਯੋਂਗੇ ਜੇ ਦੀ ਧਾਰ ਕੱਢਣ ਲੱਗ ਜੂ ਜਦੇ। ਗੱਲ ਸੁਣ ਓਏ, ਬੱਕੀ ਆ ਮਿਰਜੇ ਯਾਰ ਦੀ। ਅੱਛਾ, ਆ ਲੈ ਫੜ ਬਾਈ, ਚੱਕ ਲੈ। ਲਿਆ ਲੈ ਓਏ, ਤੂੰ ਵੀ ਖਾ ਲੈ। ਨਾ ਨਾ ਮੈਂ ਨਹੀਂ ਖਾਂਦਾ ਯਾਰ, ਆਪਾਂ ਨੂੰ ਤਾਂ ਡਰ ਲੱਗਦਾ ਕੀ ਪਤਾ ਲੱਗ ਜਵੇ। ਸਹੀ ਆ, ਸਹੀ ਆ, ਬਿਲਕੁਲ ਸਹੀ ਆ ਤੂੰ। ਇਹ ਤਾਂ ਸਾਲੀ ਮਾੜੀ ਜੀ ਸੁੰਘ ਲੋ ਨਾ ਤਾਂ ਵੀ ਲੱਗ ਜਾਂਦੀ ਆ। ਲਿਆ ਆਪਣੇ ਵਾਲੀ ਵੀ ਮੈਨੂੰ ਹੀ ਫੜਾ ਦੇ, ਲਿਆ। ਇਹ ਤਾਂ ਜਮਾ ਫੀਮ ਆ ਓਏ। ਕਿਉਂ, ਸ਼ੱਕ ਆ ਕੋਈ? ਤੇਰਾ ਕੀ ਪਤਾ ਮਿਸਤਰੀ ਦਾ, ਕਾਲਾ ਗਰੀਸ ਖਵਾ ਦੇ। ਹੱਸਣ ਵਾਲੀ ਗੱਲ ਨਹੀਂ ਬਾਈ, ਤੇਰਾ ਸਾਲੇ ਨੇ ਸੱਚੀ ਖਵਾਤੀ ਸੀ ਮੈਨੂੰ। ਪਤਾ ਕੀ ਹੋਇਆ, ਇਹਨੇ ਐਡੀ ਜੀ ਮੈਨੂੰ ਗੋਲੀ ਬਣਾ ਕੇ ਦੇਤੀ। ਆਪਾਂ ਵੀ ਚੱਕਿਆ ਪਾਣੀ ਦਾ ਗਲਾਸ, ਕੜੱਚ ਦੇਣੇ ਮਾਰੀ ਅੰਦਰ। ਫਿਰ ਤੈਨੂੰ ਕਿਵੇਂ ਪਤਾ ਲੱਗਿਆ ਓਏ? ਮੈਂ ਜਦ ਸਵੇਰੇ ਜੰਗਲ ਪਾਣੀ ਗਿਆ ਨਾ, ਸਾਲਾ 2 ਧਾਰੀ ਵਾਲਾ ਮਾਲ ਬਾਹਰ ਨੂੰ ਆਵੇ। ਓਏ ਇਸੇ ਸਮਾਨ ਕਰਕੇ ਪਿੰਦਾ ਸ਼ਿਮਲੇ ਬੈਠਾ ਸਹੇਲੀ ਨਾਲ। ਸਹੀ ਆ, ਲੈ ਗਾਂਧੀ ਬਾਈ ਹੋਰੀ ਵੀ ਆ ਗਏ। ਕਿਵੇਂ ਆ ਹੈਰੀ? ਵਧੀਆ ਬਾਈ। ਬਾਈ ਬੈਠੋ, ਮੈਂ ਚਾਹ ਕਹਿ ਕੇ ਆਇਆ। ਛੇਤੀ ਕਹਿ ਕੇ ਆਈ, ਪੇਸ਼ੀ ਤੇ ਜਾਣਾ ਸੀ। ਕਿੱਦਾਂ ਮੈਂ ਬਾਈ? ਲਈ ਹੁਣਾ। ਕਿਵੇਂ ਭੁੱਲੇ? ਆ ਜਾ ਬਾਈ, ਆ ਜਾ। ਬਾਈ ਅੱਜ ਮੌਸਮ ਤੇ ਸਮਾਨ ਨਾ ਦੋਨੋਂ ਖਿੜੇ ਹੋਏ ਨੇ, ਪੇਸ਼ੀ ਕੈਂਸਲ ਨਹੀਂ ਹੋ ਸਕਦੀ। ਹੋ ਸਕਦੀ ਆ, ਕਿਉਂ ਨਹੀਂ ਹੋ ਸਕਦੀ? ਜੀਤੇ ਮਾਰ ਕੋਈ ਬਹਾਨਾ ਵਕੀਲ ਨੂੰ। ਉਹ ਫੋਨ ਡਾਇਰੈਕਟਰੀ, ਫੋਨ ਫੜਾ। ਹੈਲੋ ਹੈਲੋ ਵਕੀਲ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਅੱਜ ਅਸੀਂ ਪੇਸ਼ੀ ਤੇ ਨਹੀਂ ਆ ਸਕਦੇ। ਕਿਉਂ, ਕੀ ਗੱਲ ਹੋ ਗਈ? ਉਹ ਸਾਡੇ ਨਾਲ ਦੇ ਬੰਦੇ ਭੋਲੇ ਦਾ ਰਾਤ ਹੋ ਗਿਆ ਐਕਸੀਡੈਂਟ, ਉਹਨੂੰ ਲੈ ਕੇ ਅਸੀਂ ਹਸਪਤਾਲ ਬੈਠੇ ਆ। ਤੁਸੀਂ ਐ ਨਾ ਕਰੋ, ਤੁਸੀਂ ਪੇਸ਼ੀ ਤੇ ਆਓ,
ਅੱਜ ਬਹੁਤ ਕੱਬਾ ਹੈ, ਉਹਨੇ ਤੁਹਾਡੀ ਜ਼ਮਾਨਤ ਰੱਦ ਕਰ ਦੇਣੀ ਹੈ। ਉਹ ਕੀ ਕਰੀਏ ਵਕੀਲ ਸਾਹਿਬ, ਭੋਲਾ ਤਾਂ ਔਖੇ ਔਖੇ ਸਾਹਾਂ ਤੇ ਆ ਗਿਆ ਤੇ ਤੁਸੀਂ ਤਰੀਕ ਅੱਗੇ ਲੈ ਲਓ। ਉਹ ਪਕਾਈ ਮਾਰਨ ਤੋਂ ਪਹਿਲਾਂ ਮੈਨੂੰ ਪੁੱਛ ਤਾਂ ਲਿਆ ਕਰੋ ਨਾ ਯਾਰ। ਤੈਨੂੰ ਕੀ ਪੁੱਛਣਾ ਦੀ ਓਏ? ਓਏ ਉਸੇ ਵਕੀਲ ਦੇ ਸਕੂਟਰ ਤੇ ਬਹਿ ਕੇ ਤਾਂ ਬਾਈ ਮੈਂ ਇੱਥੇ ਆਇਆ। ਉਹ ਸਾਲਾ ਪਹਿਲਾਂ ਨਹੀਂ ਬੋਲ ਸਕਦਾ ਸੀ। ਮੂੰਹ ਤੇ ਤਾਂ ਹੱਥ ਰੱਖਿਆ ਹੋਇਆ ਸੀ ਔਰ ਬੋਲਦਾ ਮੈਂ ਆਪਣੀ। ਚਲੋ ਵੀ ਮੁੰਡਿਓ, ਪਰਚੀ ਕਟਾਓ। ਕਾਹਦੀ ਪਰਚੀ ਹੈ ਵੀਰੇ? ਆ ਕਿਹੜੇ ਮੌਸਮ ਦੀ ਛਬੀਲ ਲਾਈ ਆ ਤੁਸੀਂ? ਛਬੀਲ ਦੀ ਨਹੀਂ, ਟੂਰਨਾਮੈਂਟ ਦੀ ਪਰਚੀ ਆ। ਚੁੱਪ-ਚਾਪ ਰੁਪਈਆ ਕੱਢੋ 100। ਜਿਹੜੇ ਤਰੀਕੇ ਨਾਲ ਤੂੰ ਮੰਗਦਾ ਨਾ, ਐ ਤਾਂ ਅਸੀਂ ਇੱਕ ਧੇਲਾ ਨਹੀਂ ਦਿੰਦੇ। ਹਾਂ ਵੀ ਤਾਰੀ ਕੱਟੀ ਨਹੀਂ ਪਰਚੀ? ਬਾਈ ਆ ਮੁੰਡੇ ਪਰਚੀ ਨਹੀਂ ਕਟਾਉਂਦੇ, ਉੱਤੋਂ ਆਕੜਦੇ ਨੇ। ਉਹ ਆਕੜਦਾ ਮੈਂ ਜਾਂ ਤੂੰ? ਪਰਚੀ ਕਟਾਉਣਾ ਹੈ ਕਿ ਹੱਥਾਂ ਮੰਗਣ? ਕਾਕਾ ਅੜੀ ਨਹੀਂ ਕਰੀਦੀ, ਪਰਚੀ ਕਟਾ। ਤੂੰ ਅੜੀ ਸਮਝ, ਨਹੀਂ ਕਟਾਉਂਦੇ ਪਰਚੀ। ਉਹ ਬਾਈ ਜੀ ਖੜ ਜਾਓ, ਮੈਂ ਕਟਾਉਣਾ ਪਰਚੀ। ਇਹ ਮੇਰੇ ਕਾਲਜ ਦੇ ਦੋਸਤ ਨੇ, ਇਹ ਵਰਕਸ਼ਾਪ ਮੇਰੇ ਬਾਪੂ ਦੀ ਹੈ। ਅੱਛਾ, ਕਾਲਜੀਏਟ ਮੁੰਡੇ ਨੇ ਉਹ। ਚੱਲ ਛੱਡ ਇਹਨਾਂ ਦੀ ਪਰਚੀ। ਪਰ ਬਾਈ ਕੱਪੜੇ ਤੋਂ ਤਾਂ ਵਧੀਆ ਘਰਾਂ ਦੇ ਲੱਗਦੇ ਨੇ। ਓਏ ਕਾਲਜੀਏਟ ਚਾਹੇ ਟਾਟਾ ਬਿਰਲਾ ਦੀ ਲਾਦ ਕਿਉਂ ਨਾ ਹੋਣ, ਪਰ ਹੁੰਦੇ ਨੰਗੇ ਨੇ। ਚਲਾ ਚੱਲੀਏ। ਚਲੋ ਬਾਈ। ਉਹ ਗਾਂਧੀ ਬਾਈ ਹਰੇਕ ਨਾਲ ਪੰਗਾ ਲੈ ਕੇ ਬਹਿ ਜਾਣਾ, ਮੂਰੇ ਤਾਂ ਦੇਖ ਲਿਆ ਕਰ ਕੌਣ ਆ। ਕੌਣ ਸੀ ਇਹ? ਸੀਆਰ ਹੈ। ਅੱਛਾ, ਇਹ ਸੀ ਯਾਰ। ਪਿੰਡ ਕਿਹੜਾ ਇਹਦਾ? ਬਹੂ ਮਾਜਰਾ ਹੈ। ਓ ਬੱਲੇ ਬੱਲੇ ਬੱਲੇ, ਓਏ ਅਖਬਾਰ 'ਚ ਖਬਰ ਲੱਗੀ ਆ ਓਏ। ਅਖਬਾਰ 'ਚ ਖਬਰਾਂ ਹੀ ਲੱਗਦੀਆਂ ਹੁੰਦੀਆਂ, ਔਰ ਸਾਡਾ ਡੋਡੇ ਲੱਗਦੇ ਹੁੰਦੇ ਨੇ। ਓਏ ਆਪਣੀ ਲੱਗੀ ਆ। ਕਿਹੜਾ ਪਹਿਲਵਾਨਾਂ ਤੋਂ ਕੇਬਲ ਦਾ ਕਬਜ਼ਾ ਨਹੀਂ ਛੜਾਇਆ ਦੀ ਖੰਨੇ। ਓਹੋ, ਉਰੇ ਦਿਖਾਈਓ। ਵਾਹ, ਇਹ ਤਾਂ ਕਮਾਲ ਹੀ ਹੋ ਗਈ। ਓਏ ਓਏ ਓਏ, ਉਹ ਕਮਾਲ ਤਾਂ ਕੁੜੀ ਕਰੀ ਜਾਂਦੀ ਹੈ। ਓਏ ਤੈਨੂੰ ਕਿੰਨੀ ਵਾਰ ਕਿਹਾ ਹੈ ਤੂੰ ਕੁੜੀਆਂ ਦੀ ਗੱਲ ਨਾ ਕਰਿਆ ਕਰ। ਉਹ ਬਾਈ ਯਾਰ, ਘੱਗਰੇ ਚੋਲੀ ਵਾਲੀ ਕੁੜੀ ਦੀ ਗੱਲ ਨਹੀਂ ਕਰ ਰਿਹਾ। ਉਹ ਮੈਂ ਤਾਂ ਗੋਲੀ ਚਲਾਉਣ ਵਾਲੀ ਕੁੜੀ ਦੀ ਗੱਲ ਕਰ ਰਿਹਾ। ਆ ਦੇਖ ਆ ਦੇਖ ਆ ਦੇਖ। ਉਰੇ ਫੜਾ ਯਾਰ, ਤੈਨੂੰ ਕਿੱਥੇ ਪੜਨਾ ਆਉਂਦਾ? ਲਿਖਿਆ ਬਈ ਕੁੜੀ ਨੇ ਗੋਲੀ ਚਲਾ ਕੇ ਮੁੰਡਿਆਂ ਨੂੰ ਮੂਹਰੇ ਲਾ ਲਿਆ। ਲੈ ਬਈ, ਹੁਣ ਤਾਂ ਕੁੜੀਆਂ ਵੀ ਆਪਣੇ ਵਾਲੇ ਕੰਮ ਕਰਨ ਲੱਗ ਗਈਆਂ ਹੈ। ਏ ਸ਼ਾਬਾਸ਼ ਏ ਬਾਈ, ਇੱਕ ਗੱਲ ਹੋਰ ਹੈ, ਹੁਣ ਤਾਂ ਆਪਣੇ ਵੀ ਕੁੜੀਆਂ ਨਾਲ ਜੱਫੇ ਵਿਆਹ ਕਰਨਗੇ। ਓਏ ਕੰਜਰ ਦਿਆ, ਤੈਨੂੰ ਤਾਂ ਕੁੜੀਆਂ ਵੀ ਢਾ ਲਿਆ ਕਰਨਗੀਆਂ। ओ हेलो, है कौन तू? पोस्टर क्यों पाड़ दिया? ਅੱਛਾ, की हो गया पिंकी? की गल हो गई? पोस्टर पाड़ दिया अपनी पार्टी दे। ओए, तेरी हिम्मत किवें होई पोस्टर नु हथ लाउण दी? ਚੁੱਪ ਗਿਆ ਜੀ। अच्छा, ਉਹ ਫੈਵੀਕੋਲ ਲਾਉਣਾ ਪਊ। हट जा तेरी तो। मैं दसदी हां पोस्टर फाड़न दा पता। ਉਹ ਬਾਈ ਬਚਾ ਲਾ, ਉਹ ਕੀ ਹੋ ਕੁੜੀਆਂ ਗਿਆ? ਪੈ ਗਈਆਂ ਮੈਨੂੰ। ਤੂੰ ਫਿਰ ਕੁੜੀ ਛੱਡ ਗਿਆ? ਨਾ, ਉਹ ਤਾਂ ਪਹਿਲਾਂ ਹੀ ਚਿੜੀਆਂ ਹੋਈਆਂ ਨੇ। इधर आओ चिंपैंजी जिया। तेरी हिम्मत किवें हुई साडी पार्टी दे पोस्टर फाड़न दी? ਤੇਰਾ ਨਾਂ ਕਿਵੇਂ ਪਤਾ ਇਹਨੂੰ? बाहर निकल हुण, पिछे क्यों लुकी जाना है? ਚੱਲ, ਡਰਦਾ ਕਿਉਂ ਹੈ? ਗੱਲ ਕਰ। ਦੇਖੋ ਜੀ, ਗੱਲ ਸੁਣੋ ਮੇਰੀ। ਗਾਂਧੀ ਗਰੁੱਪ ਦਾ ਇੱਕ ਅਸੂਲ ਹੈ ਕਿ ਔਰਤਾਂ ਦੇ ਕਦੇ ਹੱਥ ਨਹੀਂ ਚੱਕਦੇ। ਤੁਹਾਡਾ ਵੀ ਕੋਈ ਅਸੂਲ ਬਣਦਾ ਕਿ ਨਹੀਂ? ਨਾਲੇ ਬਹੁਤ ਇੱਜ਼ਤ ਆ ਮੇਰੀ ਗਾਂਧੀ ਗਰੁੱਪ 'ਚ। ਚਾਹੇ ਗਾਂਧੀ ਬਾਈ ਨੂੰ ਪੁੱਛ ਲਓ। ਬਾਈ ਦੱਸੀ ਮਾੜਾ ਜਿਹਾ। ਓਏ ਦੱਸ ਤਾਂ ਸਹੀ। ਓਏ ਉਹ ਗੱਲ ਤਾਂ ਕਰ। ਮੈਂ ਚਲੋ ਚਲੋ। आ की ਉਹ ਸਾਡੇ ਪੋਸਟਰ ਪਾੜ ਕੇ ਚਲੇ ਗਏ ਤੇ ਤੂੰ ਕੁਝ ਕਿਹਾ ਹੀ ਨਹੀਂ। ਸੁਣਿਆ ਨਹੀਂ ਉਸਨੇ ਕੀ ਕਿਹਾ? ਗਾਂਧੀ। ਫਿਰ ਕੀ? ਫਿਰ ਚੱਕ ਤੇ ਫੱਟੇ। ਬਾਈ ਅੱਜ ਭੋਲੇ ਦੀ ਬੋਲਤੀ ਕਿਉਂ ਬੰਦ ਹੈ? ਜਿਹਦੇ ਹਲਕ ਨੂੰ ਮੌਤ ਦੀ ਮਤਲਬ ਪਿਸਤੌਲ ਦੀ ਨਾਲ ਹੀ ਲੱਗੀ ਹੋਵੇ, ਉਹਦੀ ਤਾਂ ਆਪੇ ਬੰਦ ਹੋਣੀ ਹੈ। ਕਿਉਂ ਬੋਲੇ? ਇਹੋ ਜਿਹਾ ਕੀ ਹੋ ਗਿਆ ਬਾਈ? ਇਹਦੋਂ ਹੀ ਪੁੱਛ ਲੈ। ਲੋਕ ਤਾਂ ਮੌਤ ਦੇ ਮੂੰਹ 'ਚ ਮੁੜਦੇ ਨੇ, ਮੌਤ ਮੇਰੇ ਮੂੰਹ 'ਚ ਮੁੜੀ ਹੈ। ਤੂੰ ਵੀ ਤਾਂ ਸਾਲਿਆ ਛਾਲਾ ਮਾਰ-ਮਾਰ ਜੀਪ 'ਚ ਬਹਿੰਦਾ ਸੀ। ਇਹੋ ਜੀ ਗੱਲ ਨਹੀਂ ਬਾਈ। ਵੈਸੇ ਸਟੈਲੋ ਨੇ ਹੱਥ ਤਾਂ ਤੇਰਾ ਵੀ ਫੜ ਲਿਆ ਸੀ। ਓ ਯਾਰ, ਬਾਕੀ ਗੱਲ ਤਾਂ ਠੀਕ ਹੈ, ਪਰ ਸਟੈਲੋ ਕੌਣ ਹੈ? ਮਾਈ ਸੈਲਫ ਸਟੈਲੋ ਕੌਰ।
ਨਹੀਂ, ਸਤਵਿੰਦਰ ਕੌਰ। ਸਹੀ ਕਹਿੰਦਾ ਸੀ ਉਹ, ਕੁੜੀਆਂ ਤਾਂ ਐਵੇਂ ਹੀ ਫੱਬਦੀਆਂ ਨੇ। ਓਏ ਹੋਏ, ਉਹਦੇ ਇੱਕ ਵਾਰੀ ਕਹਿਣ ਤੇ ਸੂਟ ਪਾ ਲਿਆ। ਨੀ ਮੈਂ ਲੱਗੀਆਂ ਦੇ ਬੋਲ ਪੁਗਾਵਾਂ ਜੇ, ਇੱਕ ਵਾਰੀ ਕਹਿ ਦੇ ਹੱਸ ਕੇ। ਤੂੰ ਤਾਂ ਐਵੇਂ ਕੰਬਲੀ ਹੋਈ ਫਿਰਦੀ ਐ। ਮੈਂ ਸੁਣਿਆ ਉਹ ਹਰ ਕੁੜੀ ਨੂੰ ਭੈਣ ਕਹਿ ਦਿੰਦਾ ਹੈ। ਜੇ ਕਿਤੇ ਤੈਨੂੰ ਵੀ ਗੋਲੀ ਨਾ ਮਾਰ ਦੂੰਗੀ ਉਹਨੂੰ। ਲੈ ਆ ਗਈ ਸਤਵਿੰਦਰ ਕੌਰ ਤੋਂ ਫੇਰ ਸਟਾਈਲੋ। ਜੇ ਐਨੀ ਤੜਪ ਹੈ ਗੱਲ ਕਰਨ ਦੀ ਤਾਂ ਗੱਲ ਕਿਉਂ ਨਹੀਂ ਕਰ ਲੈਂਦੀ ਉਹਦੇ ਨਾਲ? ਲੈ ਕਰ ਲੈ ਗੱਲ, ਲੈ ਲਿਆ ਸੀ ਨੰਬਰ ਤੇਰੇ ਲਈ। ਉਹ ਇਹੋ ਜੀ ਗੱਲ ਨਹੀਂ, ਪਿੰਕੀ ਪਿੱਛੇ ਤਾਂ ਮੈਂ ਆਪਣੀ ਜਾਨ ਵੀ ਦੇ ਦੂੰ। ਤੂੰ ਤਾਂ ਕਿਸੇ ਨੂੰ ਜਰਦੇ ਦੀ ਚੁੰਡੀ ਨਹੀਂ ਦਿੰਦਾ। ਸਾਲਾ ਜਾਨ ਕਿੱਥੋਂ ਦੇਵੇਂਗਾ? ਕਿੱਥੇ ਵੱਜੀ ਜਾਂਦਾ ਆ ਗਿਆ। ਹੈਲੋ, ਕੌਣ? ਚਿੰਪੈਂਜੀ? ਹਾਂਜੀ ਹਾਂਜੀ, ਬਾਈ ਕਿੱਥੇ ਤੇਰਾ? ਇੱਥੇ ਹੀ ਹੈ। ਕਰਾ ਫਿਰ ਗੱਲ। ਕਰਾ ਦਿੰਦਾ ਬਾਈ। ਆ ਫੋਨ ਹੈ ਤੇਰਾ। ਕੌਣ ਹੈ? ਤੂੰ ਹੀ ਪੁੱਛ ਲੈ। ਹੈਲੋ, ਹੈਲੋ ਜੀ। ਤੁਹਾਨੂੰ ਮੇਰਾ ਨੰਬਰ ਕਿਹਨੇ ਦਿੱਤਾ? ਜਿਨ੍ਹਾਂ ਨੇ ਗੱਲ ਕਰਨੀ ਹੁੰਦੀ ਹੈ ਨੰਬਰ ਤਾਂ ਉਹ ਆਪੇ ਹੀ ਲੱਭ ਲੈਂਦੇ ਨੇ। ਵੈਸੇ ਕੱਲ ਤੁਸੀਂ ਮਿਲਣ ਬਾਰੇ ਕੁਝ ਸੋਚਿਆ? ਤੁਹਾਨੂੰ ਇੱਕ ਵਾਰ ਕਹੀ ਗੱਲ ਸਮਝ ਨਹੀਂ ਆਉਂਦੀ ਸ਼ਾਇਦ। ਮੈਂ ਫੇਰ ਵੀ ਨਾ ਲੇਕ ਦੇ ਉੱਪਰ ਵਾਲੇ ਗਾਰਡਨ 'ਚ ਤੁਹਾਡਾ ਇੰਤਜ਼ਾਰ ਕਰੂੰਗੀ। ਮੈਂ ਤੁਹਾਨੂੰ ਇੱਕ ਵਾਰ ਕਹਿਤਾ ਨਾ ਕਿ ਕਦੇ ਨਹੀਂ। ਮਿਸਟਰ ਰੁਪਿੰਦਰ ਗਾਂਧੀ, ਤੈਨੂੰ ਸ਼ਾਇਦ ਪਤਾ ਨਹੀਂ ਕਿ ਲੋਕੀ ਮੈਨੂੰ ਮੋਗੇ ਵਾਲੀ ਵੈਲਣ ਦੇ ਨਾਮ ਨਾਲ ਜਾਣਦੇ ਨੇ। ਤੇ ਜੇ ਤੂੰ ਕੱਲ ਨਾ ਆਇਆ ਨਾ, ਇਹ ਵੈਲਣ ਤੇਰੇ ਘਰ ਪਹੁੰਚ ਜੂਗੀ। ਰਸੁਲੜਾ ਪਿੰਡ ਹੈ ਨਾ ਤੇਰਾ। ਠੀਕ ਹੈ, ਕੱਲ ਮਿਲਦੇ ਹਾਂ। ਪਿੰਕੀ ਕੱਲੀ ਆ ਓਏ, ਮੈਂ ਜਾ ਕੇ ਆਉਣਾ। ਮਗਰ ਨਾ ਆ ਜਾ ਕੋਈ। ਸਤਿ ਸ੍ਰੀ ਅਕਾਲ ਜੀ। ਕਹਿੰਦੇ ਆ ਨਾ ਜੀ, ਕਾਮਯਾਬ ਬੰਦੇ ਪਿੱਛੇ ਨਾ ਔਰਤ ਦਾ ਹੱਥ ਹੁੰਦਾ। ਮੈਨੂੰ ਪੱਕਾ ਪਤਾ ਜੀ ਤੁਸੀਂ ਮੈਨੂੰ ਬਹੁਤ ਕਾਮਯਾਬ ਕਰੋਗੇ। ਰਾਤੀ ਮੈਨੂੰ ਨਾ ਇੱਕ ਸੁਪਨਾ ਆਇਆ ਜੀ। ਆਪਾਂ ਦੋਵੇਂ ਪਾਰਕ 'ਚ ਬੈਠੇ ਹਾਂ। ਉੱਥੇ ਨਾ ਠੰਡੀ ਠੰਡੀ ਹਵਾ ਚੱਲ ਰਹੀ ਆ, ਮੀਂਹ ਵੀ ਹਲਕਾ ਹਲਕਾ ਪੈ ਰਿਹਾ। ਮੇਰੀ ਜੇਬ ਤੋਂ ਜਰਦਾ ਡਿੱਗ ਗਿਆ, ਤੁਸੀਂ ਚੱਕ ਕੇ ਭੱਜ ਲਏ ਜੀ। ਮੈਂ ਪਿੱਛੇ ਪਿੱਛੇ ਜਾ ਰਿਹਾ। ਗਾਂਧੀ ਬਾਈ ਗੱਲ ਕਹਾਂ, ਤੂੰ ਵੀ ਕਮਾਲ ਦਾ ਬੰਦਾ। ਸੋਹਣੀਆਂ ਸੋਹਣੀਆਂ ਕੁੜੀਆਂ ਦੇ ਦਿਲ ਤੋੜਨ ਲੱਗਿਆ ਨਾ, ਮਿੰਟ ਲਾਉਣਾ। ਉਹ ਤੂੰ ਬਸ ਕਰ। ਮੈਂ ਤਾਂ ਕਹਿੰਦਾ ਕੁੜੀਆਂ ਨਾਲ ਹੋਣਾ ਹੀ ਐ ਚਾਹੀਦਾ। ਜਿਹੜਾ ਬੰਦਾ ਪਿਆਰ ਦੀ ਕਦਰ ਨਹੀਂ ਨਾ ਕਰਦਾ, ਉਹਦੇ ਤਾਂ ਫਿਰਦੀਆਂ ਨੇ ਮਗਰ ਮਗਰ। ਜਿਹੜਾ ਮੇਰੇ ਵਰਗਾ ਵਿਚਾਰਾ ਪੈਰਾਂ ਤੋਂ ਲੈ ਕੇ ਸਿਰ ਤੱਕ ਪਿਆਰ ਨਾਲ ਭਰਿਆ ਹੋਇਆ, ਉਹਦੇ ਕੰਨੀ ਤਾਂ ਇਹ ਝਾਕਦੀਆਂ ਵੀ ਨਹੀਂ। ਉਹ ਤੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਪਿਆਰ ਨਾਲ ਨਹੀਂ, ਜੱਤ ਨਾਲ ਭਰਿਆ ਹੋਇਆ। ਤਾਂ ਹੀ ਤਾਂ ਲੋਕ ਤੈਨੂੰ ਚਿੰਪਾਂਜੀ ਕਹਿੰਦੇ ਨੇ। ਬਸ ਕਰ ਓਏ, ਜ਼ਿਆਦਾ ਜਬਲੀਆਂ ਨਾ ਮਾਰ। ਗਾਂ ਦੇਖ ਕੇ ਗੱਡੀ ਚਲਾ, ਐਵੇਂ ਨਾ ਠੋਕਦੀ ਕਿਸੇ 'ਚ। ਉਹ ਪਰਵਾਹ ਨਾ ਕਰ ਬਾਈ, ਤੇਰਾ ਭਾਈ ਤਾਂ ਅੱਖਾਂ ਬੰਦ ਕਰਕੇ ਗੱਡੀ ਚਲਾ ਲੈਂਦਾ। ਮਜਾਲ ਆ ਗੱਡੀ ਠੁੱਕ ਜੇ। ਓਏ ਓਏ ਮਾਰ ਸੁੱਚਾਈ। ਓਏ 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 ਕਰਤਾ ਨਾ ਉਹੀ ਕੰਮ। ਉਹ ਬਾਈ ਜੀ, ਸੱਟ ਤਾਂ ਨਹੀਂ ਲੱਗੀ? ਓਏ ਨਾਨਾ, ਉਹ ਤਾਂ ਮੈਂ ਵੈਸੇ ਹੀ ਸਕੂਟਰ ਸੜਕ ਤੇ ਲੇਟਾ ਦਿੱਤਾ ਸੀ ਤੇ ਆਪਣੀ ਜਨਾਨੀ ਨਾਲ ਇੱਥੇ ਸੜਕ ਤੇ ਲੇਟ ਕੇ ਸਨਬਾਥ ਲੈ ਰਿਹਾ ਸੀ। ਤੁਹਾਡੀਆਂ ਅੱਖਾਂ ਨੇ ਕਿ ਟਿਚ ਬਟਨ? ਉਹ ਬਾਈ ਜੀ, ਅਸੀਂ ਜਾਣ ਕੇ ਟੱਕਰ ਨਹੀਂ ਮਾਰੀ, ਗਲਤੀ ਨਾਲ ਲੱਗੀ। ਉਹ ਮੈਂ ਜਾਣਨਾ ਤੁਹਾਨੂੰ ਲੰਡਰਾਂ ਨੂੰ, ਜਿੱਥੇ ਸੋਹਣੀ ਜਨਾਨੀ ਵੇਖੀ ਨਹੀਂ ਤੇ ਆ ਕੇ ਵਿੱਚ ਵੱਜ ਜਾਓ। ਸੋਹਣੀ ਜਨਾਨੀ ਇਹ ਰੁਕੇ ਨਾ ਮਰੂਤੀ ਕਹਿ ਰਿਹਾ। ਮੈਂ ਤੁਹਾਨੂੰ ਸਾਰਿਆਂ ਨੂੰ ਪੁਲਿਸ ਨੂੰ ਫੜਾ ਦੇਣਾ। ਤੁਸੀਂ ਹਲੇ ਜਾਣਦੇ ਨਹੀਂ ਮੈਨੂੰ। ਛੱਡੋ ਬਾਈ, ਕੀ ਰੱਖਿਆ ਲੜਾਈ 'ਚ? ਓਏ ਹੱਥ ਪਰੇ ਕਰਕੇ ਗੱਲ ਕਰ। ਇਹ ਬਦਮਾਸ਼ੀ ਬਦਮੂਸੀ ਕਿਸੇ ਹੋਰ ਨੂੰ ਦਿਖਾਣਾ। ਗਾਂਧੀ ਨੂੰ ਜਾਣਦੇ ਹੋ? ਗਾਂਧੀ ਨੂੰ
ਹਾਂਜੀ ਬਾਈ ਜਾਣਦੇ ਆ। ਹਾਂ ਭਰਾ ਲੱਗਦਾ ਹੀ ਆਪਣਾ। ਓ ਅੱਛਾ 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 ਬਾਈ ਲੈ ਲਿਆ। ਬਾਈ ਜੀ ਇੱਕ ਬੇਨਤੀ ਹੈ ਜੀ, ਹੱਥ ਜੋੜ ਕੇ ਬਾਈ ਗਾਂਧੀ ਬਾਈ ਨੂੰ ਨਾ ਦੱਸਿਓ। ਓਏ ਮਾਫੀ ਮੰਗੋ ਬਾਈ ਤੋਂ ਓਏ। ਹੁਣ ਆਏ ਨਾ ਲਾਈਨ ਤੇ, ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ। ਇਹ ਲੈ ਲਓ ਚਲੋ ਚਲੋ ਤੁਹਾਡੀ ਸਿਮਲਾ ਮਿਰਚ। ਮੈਂ ਤਾਂ ਹੈਰਾਨ ਆ ਕਿ ਤੁਹਾਡੇ ਤੋਂ ਕਿਵੇਂ ਡਰ ਗਏ। ਲੈ ਤੈਨੂੰ ਕੀ ਲੱਗਦਾ ਜੇ ਤੂੰ ਨਹੀਂ ਡਰਦੀ ਤਾਂ ਕੋਈ ਨਹੀਂ ਡਰਦਾ। ਓਏ ਸਾਡਾ ਨਾਂ ਚੱਲਦਾ ਹੀ ਬੈਟ ਸਕੂਟਰ ਤੇ। ਓਹੋ ਕੀ ਗੱਲ ਹੋ ਗਈ? 60 ਸੁੱਟ ਤਾਂ ਨਹੀਂ ਲੱਗੀ? ਓਏ ਹੋਇਆ ਕੀ ਸੀ? ਉਹ ਹੋਣਾ ਕੀ ਹੈ ਜਨਾਬ, ਇੱਕ ਤੇ ਮੇਰੀ ਗੱਡੀ ਭੰਨਤੀ, ਅੱਛਾ। ਉਤੋਂ ਇਨੀ ਸੋਹਣੀ ਨੱਡੀ ਭੰਨਤੀ ਤੇ ਉਤੋਂ ਅੱਖਾਂ ਪੈ ਕੱਢਦੇ ਆ। ਕੋਈ ਨਹੀਂ ਹਾਂ, ਦੇਖਦਾ ਪੁੱਛੋ ਮੈਂ ਨਾ ਇਹਨਾਂ ਨੂੰ। ਸਾਲਾ ਬਾਹਰ ਨਾਲੋਂ ਵਧੀਆ ਮਾਲ ਤਾਂ ਜੇਲ੍ਹ 'ਚ ਮਿਲਦਾ ਓਏ। ਥੋੜੇ ਨਜ਼ਾਰੇ ਹੀ ਲਿਆਂਦੇ ਪਏ ਨੇ। ਗਾਂਧੀ ਬਾਈ ਤੂੰ ਵੀ ਕਮਾਲ ਦਾ ਬੰਦਾ ਹੈ। ਸਾਡੇ ਨਾਲ ਹੀ ਜੇਲ੍ਹ 'ਚ ਆ ਗਏ। ਸਾਲਿਓ ਹੱਡਾਂ 'ਚ ਤਾਂ ਬੈਠੇ ਪਏ ਹੋ, ਜਿੱਥੇ ਮੇਰੇ ਯਾਰ ਉੱਥੇ ਮੈਂ। ਸਾਲੀ ਇੱਕ ਗੱਲ ਦੀ ਸਮਝ ਨਹੀਂ ਆਈ ਬਾਈ, ਪੁਲਿਸ ਨੂੰ ਆਪਣਾ ਪਤਾ ਕਿਵੇਂ ਲੱਗਿਆ? ਮੇਰੇ ਮੂੰਹ ਚੋਂ ਨਿਕਲ ਗਿਆ ਸੀ। ਸੁਣਨੇ ਵਾਲਾ ਗਾਂਧੀ, ਖੰਨੇ ਵਾਲਾ ਜੀਤਾ, ਹਰੀ ਲੋਕ ਆਇਓ ਮੇਰੀ ਮਾਂ ਵੀ ਵਿੱਚ ਹੀ ਸੀ। ਪਰ ਪੁਲਿਸ ਨੇ ਤੈਨੂੰ ਫੜਿਆ ਕਿਵੇਂ? ਉਹ ਮੈਂ ਐਸਆਈ ਦਾ ਪਿਸਤੌਲ ਮੋੜਨ ਥਾਣੇ ਗਿਆ, ਉਹਨਾਂ ਨੇ ਮੈਨੂੰ ਹੀ ਰੱਖ ਲਿਆ। ਓਏ ਹੁਣ ਇੱਥੋਂ ਕਿਵੇਂ ਨਿਕਲੀਏ? ਜੇ ਪਿੰਦਾ ਬਾਹਰ ਹੁੰਦਾ ਤਾਂ ਲਾਉਂਦਾ ਕੋਈ ਜਗਿਆੜ। ਓਹੋ ਉਹ ਤਾਂ ਸਾਲਾ ਕਿਸੇ ਹੋਰ ਪਾਸੇ ਫਸਿਆ ਫਿਰਦਾ। ਚਲੋ ਬਈ ਮੁੰਡਿਓ, ਜ਼ਮਾਨਤ ਹੋ ਗਈ ਤੁਹਾਡੀ। ਦੇਖ ਲੈ, ਵੈਸੇ ਪੈਸੇ ਦਾ ਵੀ ਅੱਜ ਕੱਲ ਕੁਝ ਨਹੀਂ ਬਣਦਾ। ਆ ਥੋੜੇ ਜਿਹੇ ਸਮਾਨ ਤੇ ਕਿੰਨੇ ਡਾਲਰ ਖਰਚ ਹੋ ਗਏ? ਮੈਨੂੰ ਮੇਰੇ ਹਿੱਸੇ ਦੇ ਪੈਸੇ ਦੱਸ ਦਿਓ। ਕਮਲੀ ਹੋਈ ਹੈ ਤੇਰਾ ਮੇਰਾ ਕੁਝ ਵੰਡਿਆ ਹੋਇਆ ਹੁਣ? ਨਾ ਨਾ ਬੁੱਗੀ, ਐਦਾਂ ਦੀ ਗੱਲ ਨਾ ਕਰੀ ਮੇਰੇ ਸਾਹਮਣੇ। ਬਸ ਤੂੰ ਆ ਭਾਈ ਨੂੰ ਕਹਿ ਬਿੱਲ ਦੇ ਜੂਗਾ। ਭਾਈ ਨੂੰ ਮੈਂ ਇੱਥੇ ਕੁਲਫੀਆਂ ਵੇਚਦਾ ਹੈ। ਮਾਲਕ ਹੈ ਇਸ ਰੈਸਟੋਰੈਂਟ ਦਾ। स्वीटी Yes, बिल sir. प्लीज। Sure, sir. सुने पाई नहीं सर। ਸੌਰੀ। ਐਕਸਕਿਊਜ਼ ਮੀ ਸਰ। हाँ जी ਸਾਰਾ ਮੇਰੀ ਵਾਈਫ ਨੂੰ ਕੰਮ ਚਾਹੀਦਾ ਸੀਗਾ ਜੀ, ਅਗਰ ਤੁਹਾਡੇ ਰੈਸਟੋਰੈਂਟ ਤੇ ਹੋਵੇ ਤਾਂ ਜੀ। सत श्री अकाल। कुड़ी ने आईलेट्स कीती है ते तेरे प्यो ने पैसे लाए हैं। ਹਾਂਜੀ ਸਰ, ਤੁਹਾਨੂੰ ਕਿਹਨੇ ਦੱਸਿਆ ਜੀ? तेरी शक्ल ने दसिया। ਨਹੀਂ ਸਰ, ਐਸੀ ਕੋਈ ਗੱਲ ਨਹੀਂ ਜੀ। ਸਾਡਾ ਅਸਲੀ ਵਿਆਹ ਹੋ ਜੀ ਬਾਜੇ ਗਾਜੇ ਨਾਲ। ਉਹ ਆ ਜਾ ਹੁਣ ਕਿ ਇਹਨਾਂ ਮਾਵਾਂ ਦੇ ਸਰਾਣੇ ਖੜਾ ਰਹੇਗਾ। असली यही चीज़ें होंगी। आया जी आया। कोई गल नहीं बेटा, सानू थोड़े जे होर स्टाफ दी लोड़ है। तुसी कल तो आ जाओ कम ते। ओके ਓਕੇ, ਥੈਂਕ ਯੂ ਸਰ। ਥੈਂਕ ਯੂ ਸਰ। होना है लैन ते। ओहो की हो गया? ਸਰ ਇਹ ਚੋਰੀ ਕਰਦਾ ਸੀ, ਇਹਨੇ ਕਾਊਂਟਰ ਤੋਂ ਪੈਸੇ ਕੱਢੇ ਆ। कोई गल नहीं पुत, ਇਹ ਮੇਰੀ ਔਲਾਦ ਹੈ। ਐ ਸਮਝ ਲੈ ਕਿ ਸਾਰੇ ਦਿਨ ਚ ਜਿੰਨਾ ਮੈਂ ਕਮਾਉਂਦਾ ਹੈ ਨਾ, ਉਹਦੇ ਚ ਦਸੌਂਤ ਤਾਂ ਇਹਨੇ ਕੱਢਣਾ ਹੀ ਕੱਢਣਾ ਹੁੰਦਾ ਹੈ। ਉਹ ਪੈਸੇ ਕੀ ਛਾਤੀ ਦੇ ਧਰ ਕੇ ਲੈ ਕੇ ਜਾਣੇ ਆ? ਜਵਾਕ ਨੂੰ ਐਸ਼ ਕਰਨ ਦੇ ਜਾਣਦੇ ਨੂੰ। ਸੁਣਿਆ ਤੂੰ? ਇਹ ਐਸੇ ਫੈਕਟਰੀ ਦਾ ਪ੍ਰੋਡਕਟ ਹੈ। ਸੌਰੀ, ਮੈਨੂੰ ਪਤਾ ਨਹੀਂ ਸੀ। ਬਟ ਇਟਸ ਓਕੇ। ਮੈਂ ਤਾਂ ਹੈਰਾਨ ਆ ਕਿ ਤੁਸੀਂ ਆਪਣੀ ਜੌਬ ਕਿੰਨੀ ਇਮਾਨਦਾਰੀ ਨਾਲ ਕਰ ਰਹੇ ਹੋ ਨਾ। ਵੈਰੀ ਨਾਈਸ। ਥੈਂਕ ਯੂ। ਕਿੰਨੀ ਸੋਹਣੀ ਹੋਏ। ਇਹ ਵਿਆਹੀ ਹੋਈ ਹੈ, ਇਹਨੂੰ ਤਾਂ ਛੱਡ ਦੇ। ਇੰਨੀ ਛੋਟੀ ਉਮਰ 'ਚ ਵਿਆਹ? ਵੈਸੇ ਤੇ ਤੂੰ ਪੁੱਛ ਕੇ ਕਰਨਾ ਚਾਹੀਦਾ ਸੀ। ਮਾਰਨਿੰਗ ਬਿਊਟੀਫੁਲ। ਮੈਨੂੰ ਤਾਂ ਕਦੇ ਨਹੀਂ ਬੁਲਾਈ। ਗੁੱਡ ਮਾਰਨਿੰਗ ਨਾਲੇ ਕੁਝ ਹੋਰ। ਤੁਸੀਂ ਵੀ ਜਾਓ ਜਾਓ, ਸ਼ਾਬਾਸ਼, ਜਾਓ ਜਾਓ, ਬਖਸ਼ੋ। ਮੈਂ ਕੁਝ ਤੁਹਾਨੂੰ ਦੱਸ ਦੂੰਗੀ ਮੈਂ। ਠੀਕ ਆ। ਆ ਦੇਖ ਲੈ ਆਪਣੇ ਲਾਟ ਸਾਹਿਬ ਤੇ ਲੱਛਣ। ਕੋਈ ਸ਼ਰਮ ਹਿਆ ਨਹੀਂ ਹੈ ਇਹਨੂੰ। ਕਾਫੀ ਸਵਾਦ ਬਣੀ ਹੈ ਨਾ। ਤੂੰ ਕਹਿੰਦੀ ਹੈ ਤੇਰਾ ਪੁੱਤ ਤੇਰੇ ਤੇ ਗਿਆ ਹੈ। ਅੱਛਾ ਐ ਦੱਸ, ਕਿਤੇ ਤੂੰ ਤਾਂ ਨਹੀਂ ਇਹ ਜੇ ਕੰਮ ਕਰਦੀ ਰਹੀ ਜਵਾਨੀ 'ਚ? ਉਹ ਸ਼ਰਮ ਕਰ ਲੈ, ਬੁਢਾਪੇ ਵੇਲੇ ਹੁਣ ਜਵਾਨੀ ਦਾ ਹਿਸਾਬ ਮੰਗ ਰਿਹਾ। ਸ਼ਰਮ ਨਹੀਂ ਆਉਂਦੀ ਤੈਨੂੰ? ਲੈ ਫੜ ਕੁੜੇ। ਸੌਰੀ ਯਾਰ, ਉਦੋਂ ਉਹ ਤੁਹਾਡੇ ਹਸਬੰਡ ਨੂੰ ਅੰਕਲ ਕਿਹਾ ਹੋ ਗਿਆ ਨਾ।
ਵੈਸੇ ਤੁਹਾਨੂੰ ਪਤਾ ਡਿਵੋਰਸ ਤਾਂ ਆਰਾਮ ਨਾਲ ਮਿਲ ਜਾਂਦਾ ਇਸ ਕੰਟਰੀ ਦੇ ਵਿੱਚ। ਮਤਲਬ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈ। ਨਾ 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 ਨਾ, ਬੰਦਾ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉ ਸਕਦਾ। ਜੇ ਕੋਈ ਨਹੀਂ ਪਸੰਦ ਤਾਂ ਉਹਨੂੰ ਡਿਵੋਰਸ ਦੇ ਦਿਓ ਤੇ ਨਵਾਂ ਲੱਭ ਲਓ। ਓਏ ਬਾਪੂ ਕਿੱਥੋਂ ਆ ਗਿਆ? ਹਾਂਜੀ ਡੈਡ। ਅੱਛਾ, ਸੱਚੀ ਇੰਨਾ ਸੌਖਾ ਹੁੰਦਾ ਹੈ ਡਿਵੋਰਸ ਲੈਣਾ? ਮੈਨੂੰ ਦਵਾ ਦੇ ਆਪਣੀ ਮਾਂ ਤੋਂ। ਉਹ ਕਾਹਨੂੰ ਲੱਗਿਆ ਕੁੜੀ ਦਾ ਘਰ ਬਰਬਾਦ ਕਰਨ? ਦੂਸਰੇ ਦੇ ਢਿੱਡ ਤੇ ਲੱਤ ਨਹੀਂ ਮਾਰੀ ਦੀ ਹੁੰਦੀ ਪੁੱਤ, ਇਹ ਪਾਪ ਹੁੰਦਾ ਹੈ। ਨਾਲੇ ਜਿਹਦੇ ਮਾਰ ਰਿਹਾ ਹੈ ਉਹਦਾ ਤਾਂ ਸੁੱਖ ਨਾਲ ਢਿੱਡ ਵੀ ਬਹੁਤ ਬੜਾ ਹੈ। ਓ ਯਾਰ ਡੈਡ, ਗੱਲਾਂ ਕਰ ਰਹੇ ਆ, ਗੱਲਾਂ ਕਰਨ ਨਾਲ ਵੀ ਕਦੇ ਕੁਝ ਹੋਇਆ? ਛੋਟੀ ਸੋਚ ਮੋਟਾ ਦਿਮਾਗ। 65 ਓ ਡੈਡ, ਆ ਨਵਾਂ ਮੁੰਡਾ ਰੱਖ ਲਿਆ ਕੰਮ ਤੇ ਪੈਸੇ ਹੱਕਾਂ ਨੂੰ ਲੱਗਦੇ ਆ। ਨਾਲੇ ਇੰਨੇ ਤਾਂ ਆਪਣੇ ਕਸਟਮਰ ਨਹੀਂ ਆਉਂਦੇ ਜਿੰਨੇ ਵੇਟਰ ਹੋਏ ਫਿਰਦੇ ਆ। ਉਹ ਕੁੜੀ ਨੂੰ ਤਾਂ ਤੂੰ ਕੰਮ ਕਰ ਨਹੀਂ ਦਿੰਦਾ। ਓ ਯਾਰ, ਉਹ ਤਾਂ ਹੋ ਗਈ ਵਿਚਾਰੀ ਤੇਰੇ ਮਨੋਰੰਜਨ ਲਈ। ਮੈਂ ਪੁੱਤ ਸਟਾਫ ਵੀ ਪੂਰਾ ਕਰਨਾ ਹੈ ਕਿ ਸਾਰੀ ਉਮਰ ਮੈਂ ਹੀ ਗੋਲਾ ਲੱਗਿਆ ਰਹਾ ਤੁਹਾਡਾ? ਪੁੱਤ ਤੂੰ ਮੁੰਡੇ ਤੋਂ ਕੀ ਲੈਣਾ? ਘੁੰਮ ਫਿਰ ਇੰਜੋਏ ਕਰ ਮੇਰਾ ਸ਼ੇਰ। ਲੈ ਲਵ ਯੂ ਮਾਂ। ਸ਼ਾਬਾਸ਼ੇ ਸ਼ਾਬਾਸ਼ੇ। ਹੋਰ ਦੇ ਪੁੱਠੀਆਂ ਮੱਤਾਂ ਇਹਨੂੰ। ਜਦੋਂ ਮੈਂ ਇਹਦੀ ਉਮਰ 'ਚ ਸੀ ਨਾ ਤਾਂ ਪੂੰ ਪਾ ਕਰਕੇ ਸਾਰੀ ਦੁਪਹਿਰ ਡੱਕੇ ਵਾਲੀ ਕੁਲਫੀਆਂ ਵੇਚਿਆ ਕਰਦਾ ਸੀ। ਡੱਕਾ ਨਹੀਂ ਤੋੜਦਾ ਇਹ। ਕਿਸੇ ਦਿਨ ਮੈਨੂੰ ਗੁੱਸਾ ਆ ਗਿਆ ਨਾ ਤਾਂ ਦੋਨਾਂ ਮਾਮਾ ਪੁੱਤਾਂ ਨੂੰ ਸੜਕ ਤੇ ਲੰਮੇ ਪਾ ਕੇ ਕੁੱਟੂ। ਵਾਇਲੈਂਸ ਹੈ? ਮੈਂ ਲਾਉਣਾ ਪੁਲਿਸ ਨੂੰ। ਨੋ ਡਾਰਲਿੰਗ ਨੋ, ਪਾਪਾ ਲਵਸ ਯੂ। ਪਖੰਡੀ ਬੜੇ ਪੁੱਠੇ ਕਾਨੂੰਨ ਨੇ ਇੱਥੇ ਦੇ। ਜੇ ਜਵਾਕਾਂ ਦੀ ਖੜਕੈਂਤਰੀ ਨਾ ਕੀਤੀ ਤਾਂ ਪਿਓ ਬਣਨ ਦਾ ਕੀ ਫਾਇਦਾ? ਸੁਣਦੀ ਹੈ? ਵਿਆਹੀ ਹੈ ਕੁੜੀ। ਉਹ ਮੈਂ ਇੰਨੀ ਕਮਲੀ ਨਹੀਂ ਜਿੰਨਾ ਤੁਸੀਂ ਸਮਝ ਰੱਖਿਆ। ਨਕਲੀ ਵਿਆਹ ਕਰਾ ਕੇ ਆਈ ਆ ਉਹ। ਮੈਨੂੰ ਪੁੱਤ ਨੇ ਸਾਰਾ ਕੁਝ ਦੱਸਤਾ ਨਾ। ਮੇਰੀ ਇੱਕ ਗੱਲ ਸੁਣ, ਜੇ ਉਹ ਕਿਸੇ ਮੇਮ ਨੂੰ ਫੜ ਲਿਆ ਫਿਰ ਕੀ ਕਰੇਗਾ? ਘੱਟੋ ਘੱਟ ਕੁੜੀ ਤਾਂ ਪੰਜਾਬੀ ਆ। ਓ ਯਾਰ। ਹਾਂਜੀ ਡੈਡ। ਮੈਂ ਤੇਰਾ ਪਿਓ ਹਾਂ, ਮੈਨੂੰ ਪਤਾ ਨਹੀਂ ਤੇਰੇ ਬਰਥਡੇ ਬਾਰੇ। ਚੁੱਪ ਰਹੋ ਡੈਡ, ਸਮਝੀਦਾ ਹੁੰਦਾ। ਕੀ ਸਮਝਾ? ਤੇਰੀ ਮਾਂ ਦਾ ਸਿਰ। ਓ ਯਾਰ ਛੱਡੋ। ਮੈਂ ਇੱਕ ਵਾਰ ਨਹੀਂ ਮਨਾਉਂਦਾ, ਇਹ ਦੋ ਵਾਰ ਮਨਾਉਣ ਨੂੰ ਫਿਰਦਾ ਹੈ ਬਰਥਡੇ। ਕਮਾਲ ਹੈ। ਸਰਗੀ, ਤੂੰ ਕਦੇ ਕੋਈ ਇਹੋ ਜਿਹਾ ਪਿਓ ਦੇਖਿਆ ਜੀ ਤੂੰ ਆਪਣੀ ਔਲਾਦ ਦੀ ਖੁਸ਼ੀ ਨਾਲ ਬਰਦਾਸ਼ਤ ਹੁੰਦੀ ਹੋਵੇ? ਪਾਗਲ। ਐਨੀ ਛੇਤੀ ਮੁੜਾ? ਅੰਕਲ ਜੀ ਕੰਮ ਜੀ ਤੁਸੀਂ ਤਰਖਾਂ ਦਿੰਦੇ ਹੋ ਜੀ, ਉਹਦਾ ਮੁੱਲ ਤਾਂ ਮੋੜਨਾ ਹੀ ਆ ਨਾ ਜੀ। ਬਾਕੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੀ, ਕਿਵੇਂ ਲੋਕਾਂ ਦੇ ਹਰਾਮ ਦੀ ਰੋਟੀ ਹਜਮ ਆਈ ਜਾਂਦੀ ਆ। ਹਾਏ ਓਏ ਮੇਰੇ ਰੱਬਾ, ਇਹ ਤੋਂ ਚੰਗਾ ਤਾਂ ਮੇਰੇ ਕੁੜੀ ਜੰਮ ਪੈ। ਤੇਰੇ ਵਰਗੇ ਮੁੰਡੇ ਨੂੰ ਵਿਆਹ ਕੇ ਜਵਾਈ ਤਾਂ ਮਨਪਸੰਦ ਦਾ ਬਣਾ ਲੈਂਦਾ। ਦੇਖ ਲੈ ਹੁਣ ਕੁੜੀ ਦੇ ਚੱਕਰ 'ਚ ਆਪਣਾ ਨਕਲੀ ਬਰਥਡੇ ਮਨਾਉਣ ਲੱਗਾ। ਪੈਸੇ ਜਿਵੇਂ ਦਰਖਤਾਂ ਨੂੰ ਲੱਗਦੇ ਆ। ਸਾਹ ਲੈ ਲਿਆ ਕਰ। ਕੀ ਰੱਖਿਆ ਜੀ ਬਰਥਡੇ ਬੂੜੇ 'ਚ? ਪੈਸੇ ਤਾਂ ਸੇਵ ਕਰਨੇ ਚਾਹੀਦੇ ਨੇ ਜੀ। ਕਮਾਲ ਹੈ ਤੇਰੀ ਸੋਚ ਦੇ। ਰਵੀਨੀਏ ਪਾਰਸਲ ਲੈ ਆਈ ਭੱਜ ਕੇ। ਲਿਆ ਆ ਪਾਰਸਲ ਫੜਾਇਆ ਪੁੱਤ। ਅੰਕਲ ਤੁਸੀਂ ਕਿਸੇ ਹੋਰ ਨੂੰ ਭੇਜ ਦਿੰਦੇ ਜੀ, ਮੈਂ ਰਸੋਈ 'ਚ ਕੰਮ ਕਰ ਲੈਂਦਾ ਜੀ। ਰਸੋਈ 'ਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਪੁੱਤ, ਤੂੰ ਆਰਾਮ ਨਾਲ ਜਾ। ਨਾਲੇ ਆਂਦਾ ਹੋਇਆ ਸਟੋਰ ਤੋਂ ਸਬਜ਼ੀ ਫੜ ਲੈ ਆਈ। ਆ ਕੁੜੀ ਨੂੰ ਨਾਲ ਲੈ ਜਾ, ਗੱਲਾਂ ਮਾਰਨ ਨੂੰ ਇਹ ਚੰਗੀ ਹੈ। ਸੋਹਣੀਆਂ ਕੁੜੀਆਂ ਦਾ ਨਾ ਅਸਲ 'ਚ ਹੱਥਾਂ ਤੇ ਪਤਾ ਲੱਗਦਾ। ਤੇਰੇ ਹੱਥ ਬਹੁਤ ਸੋਹਣੇ ਆ। ਉਹ ਤੈਨੂੰ ਮੈਂ ਹੀ ਮਿਲਿਆ ਸੀ, ਕੀ ਖਾ ਕੇ ਜੰਮਿਆ ਕਪੂਤ ਵੀ ਮੇਰੀਆਂ ਜੜ੍ਹਾਂ 'ਚ ਬੈਠੇ। ਬੋਲਣਾ ਤੈਨੂੰ ਆਂਦਾ ਨਹੀਂ, ਬੋਲਦਾ ਐਦਾਂ ਜਿੱਦਾਂ ਬਰਸਾਤ 'ਚ ਰੇਡੀਓ ਬੋਲਦਾ ਹੁੰਦਾ ਰੁਕ ਰੁਕ ਕੇ। ਮੈਨੂੰ ਤਾਂ ਇੰਝ ਲੱਗਦਾ ਵੀ ਮੈਂ ਕੋਈ ਵਿਆਹ ਨਹੀਂ ਕਰਾਂਦਾ,
ਮੇਰਾ ਇੰਪੋਰਟ ਐਕਸਪੋਰਟ ਦਾ ਕੰਮ ਚੱਲਦਾ ਹੈ। ਉਧਰ ਤੇ ਕੁੜੀਆਂ ਲਿਆਂਦਾ ਇਧਰ ਤੇ ਸਾਂਭ ਲੈਂਦੇ ਆ। ਅਗਲੇ ਜਨਮ ਚ ਰੱਬ ਕਰੇ ਤੂੰ ਮੇਰਾ ਮੁੰਡਾ ਹੋਵੇ, ਫਿਰ ਤੈਨੂੰ ਦੱਸਾਂ ਦਰਦ ਕੀ ਹੁੰਦਾ। ਤੇਰੀ ਲੈ ਗੱਲ ਤੇ ਥਪੜਾ ਦੇ ਗੱਲ ਤੇ ਥਪੜਾ, ਤੇਰੀਆਂ ਗੱਲਾਂ ਨਾਲ ਨਾ ਕਰਦਾ ਮੈਂ। ਤੂੰ ਕੀ ਰੋਣਾ ਹੈ? ਮੈਂ ਤੇ ਤੋਂ ਬਾਤ ਰੋਣਾ ਹੈ। ਉਹ ਕੁੜੀ ਚੰਗੀ ਸੀ, ਇਹ ਤਾਂ ਉਹੀ ਚੱਕਵੀਂ ਜੀ ਲੱਗਦੀ ਹੈ। ਚੱਕ ਵੀ ਸੈਲਫੀ। ਮੇਰਾ ਤਾਂ ਮਰਨ ਹੋਇਆ ਪਿਆ ਹੈ। ਦੋਵੇਂ ਇੱਕੋ ਜਿਹੇ ਰਲ ਗਏ। ਸੱਪ ਨੂੰ ਸੱਪ ਲੜੇ, ਜ਼ਹਿਰ ਕਿਹਨੂੰ ਚੜੇ। 300-400 ਡਾਲਰਾਂ ਦੇ ਤਾਂ ਸ਼ੇਕ ਸ਼ੂਕ ਜੇ ਛਕ ਜਾਂਦੇ ਆ। ਅੱਠ ਤੂੰ ਕਹਿੰਦਾ ਨਾ। ਦੱਸ ਮੈਂ ਕਿਹੜੇ ਪਾਸੇ ਜਾਵਾਂ? ਅੱਛਾ ਐਂ ਦੱਸ, ਤੈਨੂੰ ਕਿਸੇ ਖੂਹ ਦਾ ਪਤਾ ਹੈ? ਕਿਉਂ ਇੱਥੇ ਆਪਾਂ ਲਹਿਰੇ ਕਾਗੇ ਫਿਰਦੇ ਆ? ਕਿਹੜੇ ਮੁਲਕ 'ਚ ਫਿਰਦੇ ਆ? ਹਾਂ ਸਮੁੰਦਰ ਹੈਗਾ। ਚੱਲ ਦੋਵੇਂ ਚੱਲ ਕੇ ਛਾਲ ਮਾਰੀਏ। ਓਏ ਤੈਨੂੰ ਮੈਨੂੰ ਲੈ ਕੇ ਪਏਗਾ। ਛਾਲ ਮਾਰਦੇ ਯਾਰ। ਮੇਰੀ ਗੱਲ ਸੁਣ ਲੈ, ਇਕੱਠੇ ਮਾਰਾਂਗੇ। ਤੈਨੂੰ ਉਹ ਕੀ ਲੈਣਾ ਇਸ ਦੁਨੀਆ ਤੋਂ ਆਪਾਂ ਨੇ? ਉਹਦੇ ਹੱਥ ਜੋੜ